ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਵੀ, ਪਰ ਬਹੁ ਗਿਣਤੀ ਦੇ ਵਿੱਚ ਆਮ ਭੀੜ ਦੇ ਨਾਲ-ਨਾਲ ਆਮ ਭੀੜ ਤਾਂ ਭੀੜ ਦਾ ਮੁਕਾਬਲਾ ਕਰ ਲਵੇਗੀ, ਪਰ ਜਦੋਂ ਸਰਕਾਰੀ ਤੰਤਰ, ਸਰਕਾਰੀ ਮਸ਼ੀਨਰੀ ਤੁਹਾਡੇ ਨਾਲ ਹੋਵੇ ਔਰ ਕੇਸਾਂ ਤੇ ਨਿਪਟਾਰੇ ਕਿਤੇ ਹੁੰਦੇ ਆ, ਬੁਨਿਆਦ ਤੇ ਹੁੰਦੇ ਆ ਨਾ, ਜਦੋਂ ਤੁਹਾਡੀ ਕੇਸ ਦੀ ਬੁਨਿਆਦ ਹੀ ਮਾੜੀ ਧਰਤੀ, ਜਦੋਂ ਹੂੰ, ਤੁਹਾਡੇ ਕੇਸ ਦੇ ਵਿੱਚ ਉਹ ਐਵੀਡੈਂਸ ਹੀ ਨਹੀਂ ਜਿਹੜੇ ਅਦਾਲਤਾਂ ਦੇ ਵਿੱਚ ਜਾ ਕੇ ਖੜਨਗੇ, ਜਦੋਂ ਤੁਹਾਡੇ ਕੇਸ ਦੇ ਵਿੱਚ ਉਹ ਜ਼ਿਲ੍ਹਾ ਹੀ ਨਹੀਂ ਹੋ ਸਕੂਗੀ ਜਿਹੜੀ ਅਦਾਲਤਾਂ ਦੇ ਵਿੱਚ ਤੁਹਾਨੂੰ ਇਨਸਾਫ਼ ਵੱਲ ਲੈ ਕੇ ਜਾਊਗੀ, ਤਾਂ ਤੁਹਾਨੂੰ ਇਨਸਾਫ਼ ਦੇਣਾ ਕਿਹਨੇ ਹੈ? ਹੂੰ, 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 ਸੋ ਹੂੰ। ਇਹ ਜਿਹੜੀ ਇੱਕ ਆਪਣੇ ਆਪ ਦੇ ਵਿੱਚ ਇੱਕ ਬੇਗਾਨਗੀ ਦੀ ਭਾਵਨਾ, ਬੇਗਾਨਗੀ ਦਾ ਅਹਿਸਾਸ ਤੇ ਇਹਦੇ ਨਾਲ-ਨਾਲ ਰੋਸਾ ਜਿਹੜਾ ਉੱਥੋਂ ਦੇ ਸਿਸਟਮ ਦੇ ਨਾਲ ਹੈ, ਇਹ 78 ਤੋਂ ਹੀ ਜਿਹੜਾ ਹੋਣਾ ਉਹ ਸ਼ੁਰੂ ਹੋ ਗਿਆ ਸੀਗਾ। ਤੇ ਇਸ ਤਰ੍ਹਾਂ ਦੇ ਫੈਸਲੇ ਜਿਵੇਂ ਹੁਣ ਆਪਾਂ ਕੌਮਾਂਤਰੀ ਪੱਧਰ ਤੇ ਦੇਖ ਰਹੇ ਹਾਂ, ਇਹ ਜਿਹੜੇ ਫੈਸਲੇ ਨੇ, ਇਹ ਜਿਹੜੇ ਮਾਮਲਾਤ ਨੇ, ਇਹਨਾਂ ਗੱਲਾਂ ਨੂੰ ਹੋਰ ਅੱਗੇ ਵਧਾ ਦਿੰਦੇ ਨੇ। ਜੀ। ਬਿਲਕੁਲ ਤੁਸੀਂ ਦੇਖ ਲਓ ਉੱਥੇ ਦੀਆਂ ਹੈਡਲਾਈਨਸ ਜੇ ਤੁਸੀਂ ਦੇਖੋਗੇ ਨਾ, ਜੀ, ਉਹ ਜੀ। ਐਂਟੀ ਸਿੱਖ ਰਾਈਟਸ ਹੀ ਲਿਖਦੇ ਨੇ। ਹਾਂਜੀ, ਹਾਂਜੀ। ਅਜੇ ਤੱਕ ਵੀ ਜਿਹੜਾ ਉਹ ਦੰਗੇ ਹੀ ਕਹੀ ਜਾਂਦੇ ਆ, ਹਾਂ, ਕਤਲੇਆਮ ਨਹੀਂ ਕਹਿੰਦੇ। ਕਤਲੇਆਮ ਤਾਂ ਕਹਿ ਕੇ ਰਾਜੀ ਨਹੀਂ। ਜਦ ਹਾਂਜੀ। ਕਿ ਉੱਥੇ ਦੇ ਇੱਕ ਵਾਰੀ ਹੋਮ ਮਿਨਿਸਟਰ ਨੇ, ਹੂੰ। ਇੱਥੋਂ ਤੱਕ ਕਿ ਮੋਦੀ ਤੱਕ ਨੇ ਵੀ ਇੱਕ ਵਾਰੀ ਇਸ ਚੀਜ਼ ਨੂੰ ਕਿਹਾ ਵੀ ਹਿੰਦੂਆਂ ਨੇ ਸੌਰੀ ਜਿਹੜੇ ਕਾਂਗਰਸ ਨੇ ਉਸ ਟਾਈਮ ਦੇ ਉੱਤੇ ਇਹ ਚੀਜ਼ ਕਰਵਾਈ। ਹਾਂਜੀ, ਹਾਂਜੀ, ਵੀ ਬਿਲਕੁਲ। ਉਹ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਆਖੀਆਂ, ਰਾਜਨਾਥ ਹੋਣਾ ਨੇ ਉਦੋਂ ਆਖਿਆ ਸੀਗਾ ਹਾਂਜੀ, ਹਾਂਜੀ। ਵੀ ਕਤਲੇਆਮ ਜਿਹੜਾ ਉਹ ਹੋਇਆ ਸੀ। ਪਰ ਅਜੇ ਵੀ ਉੱਥੇ ਦਾ ਜਿਹੜਾ ਪ੍ਰੋਪੋਗੰਡਾ ਉਸ ਹਿਸਾਬ ਦੇ ਨਾਲ ਚੱਲਦਾ। ਹੂੰ, ਹੂੰ। ਜਦੋਂ 1984 ਦਾ ਕਤਲੇਆਮ ਹੋਇਆ ਸੀ, ਹੂੰ, ਹੂੰ। ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਮੋਦੀ ਨੇ ਆਈ ਥਿੰਕ ਲੋਕ ਸਭਾ 'ਚ ਜਾਂ ਹਾਂਜੀ। ਕਿਸੇ ਪਾਸੇ ਕਿਹਾ ਸੀਗਾ ਹੂੰ, ਵੀ ਹੂੰ। ਕਾਂਗਰਸ ਨੇ ਕਰਵਾਇਆ ਸੀ, ਹਾਂਜੀ, ਹਾਂਜੀ। ਵੀ ਉਸ ਟਾਈਮ ਦੇ ਉੱਤੇ ਇਹ ਚੀਜ਼ ਜਿਹੜੀ ਉਹ ਆ ਗਏ ਸੀਗੇ। ਹੂੰ। ਤੇ ਹੁਣ ਤੁਸੀਂ ਦੇਖੋ ਵੀ ਕੀ ਇਹਦੇ ਵਿੱਚ ਰਹਿ ਜਾਂਦਾ ਹੈ। ਹੂੰ। 40 ਸਾਲ ਜੀ, ਜੀ। ਇਟਸ ਅ ਵੈਰੀ ਲੌਂਗ ਟਾਈਮ। ਹੂੰ। ਵੀ ਕਿ ਉਹ ਜਿਹੜੀ ਨਿਆਣੇ ਸੀਗੇ, ਹਾਂਜੀ, ਹਾਂਜੀ। ਉਹਨਾਂ ਦੀ ਉਮਰ ਕਿੰਨੀ ਹੋ ਗਈ, ਕਈ ਜਿੱਦਾਂ ਪਹਿਲਾਂ ਵੀ ਕਿਹਾ ਵੀ ਉਹ ਚੜ੍ਹਾਈ ਵੀ ਕਰ ਗਏ। ਹੂੰ। ਉਹ ਦੁਨੀਆ ਤਾਂ ਇਹ ਵੀ ਨਹੀਂ ਰਹੇ, ਹੂੰ, ਹੂੰ। ਪਰ ਇਹ ਉਸ ਤੋਂ ਬਾਅਦ ਐਮਪੀ ਵੀ ਬਣੇ। ਜੀ। ਹਾਂ, ਬਿਲਕੁਲ। ਠੀਕ ਹੈ ਨਾ ਵੀ ਹੂੰ। ਇਹਨਾਂ ਨੇ ਰਾਜ ਸੱਤਾ ਵੀ ਭੋਗੀ, ਹੂੰ। ਸੱਤਾ ਵੀ ਜਿਹੜੀ ਉਹ ਭੋਗੀ। ਜੀ। ਉਦੋਂ ਇਹ ਕਤਲੇਆਮ ਦੇ ਕਰਵਾਉਣ ਦੇ ਵਿੱਚ, ਭੀੜ ਨੂੰ ਉਕਸਾਉਣ 'ਚ, ਭੀੜ ਨੂੰ ਉੱਥੇ ਲੈ ਕੇ ਜਾਣ 'ਚ, ਹਾਂਜੀ, ਹਾਂਜੀ। ਨਿਸ਼ਾਨਦੇਹੀਆਂ ਕਰਨ ਦੇ ਗੁਰਦੁਆਰਾ ਵਿੱਚ, ਸਾਹਿਬ ਨੂੰ ਅੱਗ ਲਾਉਣ ਦੇ ਅੱਗ ਮਾਮਲੇ। ਲਾਉਣ ਦੇ ਕਿੰਨਾ ਹਾਂਜੀ। ਕੁਛ ਜਿਹੜਾ ਇਹਦੇ ਬਾਬਤ ਹੈਗਾ ਆ। ਹੂੰ। ਫਿਰ ਜਦੋਂ ਗਵਾਹਾਂ ਦੇ ਕਹਿਣ ਤੋਂ ਬਾਅਦ 'ਚ ਵੀ ਜੀ। ਅਦਾਲਤਾਂ ਨੇ ਜੇ ਇਹੀ ਕੁਛ ਉੱਥੇ ਕਰਨਾ ਆ, ਹੂੰ, ਹੂੰ। ਤਾਂ ਫਿਰ ਉੱਥੇ ਰਹਿ ਕੀ ਜਾਂਦਾ ਹੈ। ਹੂੰ। ਸੋ ਇਹ ਜਿਹੜਾ ਨਾ ਭਾਰਤ ਦਾ ਜੋ ਬਾਹਰ ਕਰ ਰਿਹਾ ਤੇ ਜੋ ਅੰਦਰ ਕਰ ਰਹੇ ਆ, ਜੀ, ਜੀ। ਬਾਹਰਲੇ ਮੁਲਕਾਂ 'ਚ ਜੋ ਕਰ ਰਿਹਾ ਤੇ ਜੋ ਅੰਦਰ ਹੂੰ, ਉਹ ਕਰ ਰਹੇ ਆ, ਹੂੰ। ਉੱਥੋਂ ਇਹ ਭਾਵਨਾ ਜਿਹੜੀ ਆ ਉਹ ਉਪਜਦੀ ਆ। ਹੂੰ। ਤਾਂ ਹੀ ਬੇਗਾਨਗੀ ਦੀ ਭਾਵਨਾ ਦੇ ਵਿੱਚੋਂ ਅਲੱਗ ਹੂੰ। ਹੋਣ ਦੀ ਭਾਵਨਾ ਜਿਹੜੀ ਉਸ ਤੋਂ ਬਾਅਦ 'ਚ ਆਉਂਦੀ ਆ। ਹਾਂਜੀ। ਇਹ ਹਾਂ, ਉਹ ਗੱਲਾਂ ਹੁਣ 47 ਦੇ ਵਿੱਚ ਇਹ ਕਰ ਲੈਣਾ ਚਾਹੀਦਾ ਸੀ, ਉਹ ਤਾਂ ਨਿਕਲ ਗਿਆ ਜਿਹੜਾ ਉਹ ਵਕਤ। ਹੂੰ। ਇਹ ਅਖਤਿਆਰ ਇਨਸਾਫ ਦੇਣਾ ਤਾਂ ਇਹਨਾਂ ਦੇ ਹੱਥ 'ਚ ਹੀ ਹੱਥ ਸੀਗਾ। ਸੀਗਾ, ਬਿਲਕੁਲ। ਇਹ ਤਾਂ ਮਸ਼ੀਨਰੀ ਨੇ ਇੱਥੇ ਦੀ ਨਹੀਂ ਕਰਨਾ ਸੀਗਾ ਨਾ, ਹੂੰ। ਵੀ ਉਹ ਕਰਨਾ ਸੀਗਾ। ਜੀ। ਕਿੱਦਾਂ ਕਿਸੇ ਦੇ ਬਗੈਰ ਕੁਛ ਕਿਤੇ ਕਿਸੇ ਨੂੰ ਵੀ ਜਿਹੜਾ ਆ ਉਹ ਐਲਾਨ ਕੇ, ਅੱਤਵਾਦੀ ਐਲਾਨ ਕੇ ਬਾਅਦ 'ਚ ਉਹਨਾਂ ਦੀਆਂ ਹਿੱਟ ਲਿਸਟਾਂ ਜਾਰੀ ਕਰਨੀਆਂ, ਹੂੰ। ਬਲੈਕ ਲਿਸਟਾਂ ਬਣਾ ਦੇਣੀਆਂ, ਵਿੱਚੇ ਕਹਿ ਦੇਣਾ ਜੀ ਖਾਲੀ ਕਰਤੀਆਂ, ਵਿੱਚੇ ਕਹਿ ਦੇਣਾ ਹੂੰ। ਨਵੀਆਂ ਬਣਾ ਲਈਆਂ, ਜੋ ਮਰਜ਼ੀ ਕਰ ਲਿਆ। ਜੀ। ਸੋ ਸਾਰੀਆਂ ਚੀਜ਼ਾਂ ਦੇ ਨਾਲ ਇਹ ਪਰਦਾਫਾਸ਼ ਜਿਹੜਾ ਹੋ ਰਿਹਾ ਆ। ਹੂੰ। ਡੈਮੋਕ੍ਰੇਸੀ ਦੀ ਮਾਂ ਖਵਾਉਣ ਵਾਲਾ ਜਿਹੜਾ ਮੁਲਕ ਆ, ਹਾਂਜੀ। ਉਹਦੇ ਵਿੱਚ ਇਨਸਾਫ ਨਾਂ ਦੀ ਚੀਜ਼ ਕਿਤੇ ਹੂੰ। ਨੁਕਰੇ ਜਿਹੜੀ ਆ ਉਹ ਗਵਾਚੀ ਪਈ। ਜੀ, ਜੀ। ਇੱਕ ਇਸ ਮਾਮਲੇ ਦੇ ਵਿੱਚ ਹੋਰ ਵੀ ਵਿਚਾਰਨ ਵਾਲੀ ਗੱਲ ਆ, ਉਹ ਇਹ ਹੈ ਕਿ ਇਸੇ ਮਾਮਲੇ ਦੇ ਵਿੱਚ 13 ਸਾਲ ਪਹਿਲਾਂ 2010 ਦੇ ਵਿੱਚ ਕੜਕੜੂਮਾ ਅਦਾਲਤ ਨੇ ਇਸ ਮਾਮਲੇ ਦੇ ਵਿੱਚ 6 ਜਣਿਆਂ ਨੂੰ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਜੀ। ਸੱਜਣ ਕੁਮਾਰ, ਬ੍ਰਹਮਾਨੰਦ, ਪੇਰੂ, ਕੁਸ਼ਲ ਸਿੰਘ ਤੇ ਵੈਦ ਪ੍ਰਕਾਸ਼, ਇਹਦੇ ਦੋਸ਼ ਤੈਅ ਕੀਤੇ ਸੀਗੇ। ਹੁਣ ਇਹਨਾਂ ਤੇ ਦੋਸ਼ ਇਹ ਵੀ ਲੱਗਿਆ ਸੀਗਾ ਕਿ ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਵੀ ਲਾਈ ਸੀਗੀ ਤੇ ਉੱਥੇ ਅੱਗ ਲਾਉਣ ਲਈ ਭੀੜ ਨੂੰ ਉਕਸਾਉਣ ਵਾਲਿਆਂ ਦੇ ਵਿੱਚ ਸੱਜਣ ਕੁਮਾਰ ਜਿਹੜਾ ਉਹ ਮੁੱਖ ਸੀਗਾ। ਪਰ ਹੁਣ ਇਸ ਮਾਮਲੇ ਦੇ ਵਿੱਚ ਇਹਨੂੰ ਬਰੀ ਕਰ ਦਿੱਤਾ ਗਿਆ। ਤਾਂ ਸਵਾਲ ਤਾਂ ਅਸਲ ਦੇ ਵਿੱਚ ਬੁਨਿਆਦੀ ਜਿਹਾ ਸਵਾਲ ਤਾਂ ਇਹ ਵੀ ਹੈ ਨਾ ਕਿ ਜੇਕਰ ਇਹਨਾਂ ਨੇ ਅੱਗ ਨਹੀਂ ਲਾਈ, ਜੇਕਰ ਇਹਨਾਂ ਨੇ 6 ਜਾਣੇ ਨਹੀਂ ਮਾਰੇ ਉਦੋਂ ਇਸ ਮਾਮਲੇ ਦੇ ਵਿੱਚ, ਜਾਂ 5 ਜਾਣੇ ਨਹੀਂ ਮਾਰੇ, ਤਾਂ ਉਹਨਾਂ ਨੂੰ ਮਾਰਿਆ ਕਿਹਨੇ ਹੈ? ਦੋਸ਼ੀ ਤਾਂ ਲੱਭਣਾ ਚਾਹੀਦਾ ਨਾ। ਇੱਕ ਸਿਸਟਮ ਕਹਿੰਦਾ ਹੈ ਕਿ ਇੱਕ ਅਦਾਲਤ ਕਹਿੰਦੀ ਕਿ ਇਹ ਬਰੀ ਨਹੀਂ ਸਨ, ਤਾਂ ਕੀ ਇਹ ਵੀ ਸਾਨੂੰ ਸਵਾਲ ਪੁੱਛਣ ਦਾ ਹੱਕ ਨਹੀਂ ਬਣਦਾ ਸਾਡਾ ਕਿ ਦੱਸੋ ਫਿਰ ਉਹ ਗੁਰਦੁਆਰਾ ਸਾਹਿਬ ਸੀਗੇ ਨੂੰ ਅੱਗ ਕੌਣ? ਕਿਹਨੇ ਲਾਈ? ਇਹ ਤਾਂ 6 ਜਣਿਆਂ ਦੀ ਗੱਲ ਆ ਪ੍ਰਵੀਨ ਜੀ, ਹਾਂਜੀ। ਤੇ ਸਭ ਨੂੰ ਹੀ ਪਤਾ ਉੱਥੇ ਤਾਂ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਜਿਹੜਾ ਹਾਂਜੀ। ਕਤਲੇਆਮ ਜਿਹੜਾ ਹੋ ਹੂੰ। ਹੋਇਆ। ਤੇ ਇਸ ਤੋਂ ਵੀ ਅਗਲੀ ਗੱਲ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ 80 ਦਾ 85 ਦਾ ਦੌਰ, 90 ਦਾ ਦੌਰ ਆਉਂਦਾ ਹੈ, ਤੇ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਸੀ ਉਹ ਅਕਾਲੀ ਦਲ ਦੇ ਉੱਤੇ ਸੀ, ਕਿਉਂਕਿ ਅਕਾਲੀ ਦਲ ਸਿੱਖਾਂ ਦੀ ਵਾਹਦ ਨੁਮਾਇੰਦਾ ਜਮਾਤ ਸੀ। ਤੇ ਪਰ 1997 ਤੋਂ ਬਾਅਦ ਉਹਨਾਂ ਨੇ ਵੀ ਪੈਂਤੜਾ ਬਦਲ ਲਿਆ। ਸਰਕਾਰ ਆਈ, ਪਹਿਲਾਂ ਤਾਂ ਜਦੋਂ ਆਪੋਜੀਸ਼ਨ ਦੇ ਵਿੱਚ ਸੀਗੇ, ਪਹਿਲਾਂ ਤਾਂ ਸਿੱਖਾਂ ਤੇ ਹੋਏ ਜ਼ੁਲਮ ਯਾਦ ਸੀਗੇ, ਪਰ ਜਦੋਂ ਸਰਕਾਰ ਆਈ ਤੇ ਉਦੋਂ ਉਹ ਸਾਰਾ ਕੁਛ ਭੁੱਲ ਭੁਲਾ ਗਿਆ, ਅੱਗੇ ਲੰਘ ਗਏ। ਪਰ ਕਾਂਗਰਸ ਨੇ ਇਸ ਤੋਂ ਅੱਗੇ 2 ਕਦਮ ਚੁੱਕੇ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਲੋਕ ਤੁਹਾਨੂੰ ਮਾਰਨ ਵਾਲੇ ਆ,
ਕਤਲ ਕਰਨ ਵਾਲੇ ਆ, ਜਿਨ੍ਹਾਂ ਲੋਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਾ ਚਾਹੀਦਾ, ਉਹਨਾਂ ਨੂੰ ਟਿਕਟਾਂ ਮਿਲ ਗਈਆਂ। ਉਹਨਾਂ ਨੇ ਆਪਣੇ ਰਸੂਖ ਦੇ ਨਾਲ, ਆਪਣੇ ਅਸਰ ਰਸੂਖ ਦੇ ਨਾਲ ਬਹੁਤ ਸਾਰੀ ਫੈਬਰੀਕੇਸ਼ਨ ਕੀਤੀ। ਮਾਣ ਤਾਂ ਜੇ ਬੰਦਾ ਪਿੰਡ ਦਾ ਸਰਪੰਚ ਹੋਵੇ ਨਾ, ਤੇ ਉਹਦੇ ਵਿਰੁੱਧ ਕੋਈ ਇਨਕੁਆਇਰੀ ਚੱਲ ਰਹੀ ਹੋਵੇ, ਉਹ ਨਹੀਂ ਮਾਣ ਹੁੰਦਾ। ਤੇ ਮੈਂਬਰ ਪਾਰਲੀਮੈਂਟ ਜਿਹਦਾ ਜਿਹਦੀ ਪੁਲਿਸ ਦੇ ਵਿੱਚ ਵੀ ਅਪਰੋਚ ਆ, ਉਸ ਤੋਂ ਬਾਅਦ ਸਰਕਾਰਾਂ ਵੀ ਕਾਂਗਰਸ ਦੀਆਂ ਬਣਦੀਆਂ। ਇਸ ਤੱਕ ਕਿ ਇਹਨਾਂ ਦੀ ਗੱਠਜੋੜ ਦੇ ਦੌਰਾਨ, ਅਕਾਲੀ ਦਲ ਦੇ ਗੱਠਜੋੜ ਦੇ ਦੌਰਾਨ ਦਿੱਲੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਚੱਲ ਕੇ ਹਟੀ ਹੈ। ਕੀ ਕੀਤਾ ਇਹਨਾਂ ਨੇ? ਸਿਵਾਏ ਇੱਕ ਦੂਜੇ ਨੂੰ ਨਿੰਦਣ ਦੇ ਕਿ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ, ਕਾਂਗਰਸ ਸਿੱਖਾਂ ਦੀ, ਇਹੀ ਕਹਿੰਦੇ ਰਹੇ ਅਕਾਲੀ ਹੁਣ ਤੱਕ। ਬਿਲਕੁਲ ਬਿਲਕੁਲ। ਪਰ ਤੁਸੀਂ ਕੀ ਕੀਤਾ? ਸੱਤਾ 'ਚ ਹੁੰਦੇ ਹੋਏ ਤੁਸੀਂ ਕੀ ਕਰਵਾ ਲਿਆ? ਕੀ ਕਰਵਾ ਲਿਆ? ਤੁਸੀਂ ਇੰਨਾ ਚਿਰ ਉਹਨਾਂ ਦੇ ਨਾਲ ਰਹੇ, ਈਵਨ ਕਿ ਉਹ ਵੀ ਬੰਦੇ ਮੈਂਬਰ ਪਾਰਲੀਮੈਂਟ ਬਣਦੇ ਰਹੇ ਜਦੋਂ ਤੁਸੀਂ ਸੱਤਾ ਦੇ ਵਿੱਚ ਸੀਗੇ, ਤਾਂ ਤੁਸੀਂ ਉਦੋਂ ਕੀ ਪੈਰਵਾਈਆਂ ਕੀਤੀਆਂ? ਤੁਸੀਂ ਕਾਨੂੰਨਨ ਤੌਰ ਤੇ ਕੀ ਅਪਰੋਚ ਕੀਤੀ? ਸੋ ਇਹ ਸਾਰਿਆਂ ਕਾਰਨ ਜਿਹੜਾ ਇਸ ਮਸਲੇ ਦੇ ਉੱਤੇ ਜਿਹੜੀ ਇੱਕ ਤਰੀਕੇ ਨਾਲ ਆਪਾਂ ਕਹਿ ਦਿੰਦੇ ਨਾ ਕਿ ਜੋ ਕਤਲੇਆਮ ਹੋ ਗਿਆ, ਜੋ ਕਿਸੇ ਵੀ ਧਿਰ ਦੇ ਨਾਲ ਵਧੀਕੀ ਹੋ ਗਈ, ਤੇ ਉਸ ਤੋਂ ਬਾਅਦ ਉਹਨੂੰ ਕੰਪਨਸੇਟ ਕਰਨਾ, ਭਾਵਨਾਤਮਕ ਤੌਰ ਤੇ ਉਹਨੂੰ ਟਿਕਾਉਣਾ ਹੁੰਦਾ, ਤਾਂ ਇਹ ਤਾਂ ਅਪਰੋਚ ਹੋਈ ਨਹੀਂ। ਇਹ ਤਾਂ ਕਦੇ ਵੀ ਪਹਿਲ ਨਹੀਂ ਹੋਈ ਕਿ ਆਪਾਂ ਗੱਲਬਾਤ ਕਰੀਏ, ਐਡਰੈਸ ਕਰ ਸਕੀਏ। ਆਈ ਥਿੰਕ ਪ੍ਰਵੀਨ ਜੀ ਵੀ ਇੱਥੇ ਨਾ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹਨਾਂ ਨੂੰ ਨਾਲ ਲਾਉਣਾ ਜਾਂ ਕੋਈ ਉਹਨਾਂ ਨੂੰ ਕਰਨਾ, ਉਹਨਾਂ ਦੀ ਮੈਨੂੰ ਨਹੀਂ ਲੱਗਦਾ ਮੁੱਢ ਤੋਂ ਕਦੀ ਉਹਨਾਂ ਦੀ ਇਹ ਕੋਸ਼ਿਸ਼ ਵੀ ਰਹੀ ਆ। ਜੀ ਜੀ। ਉਤੋਂ ਹਾਂ ਚੀਜ਼ਾਂ ਜਿਹੜੀਆਂ ਉਹ ਕਹਿ ਦਿੰਦੇ ਰਹੇ ਆ, ਪ੍ਰੋਪੇਗੈਂਡੇ ਦੇ ਜ਼ਰੀਏ ਜ਼ਰੂਰ ਉਹ ਇੱਕ ਦੂਜੇ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਆਖ ਰਹੇ ਆ ਜਾਂ ਕਹਿੰਦੇ ਹੋਣਗੇ, ਪਰ ਅੰਦਰ ਖਾਤੇ ਜੋ ਕਰ ਰਹੇ ਆ, ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ, ਉਹ ਚੀਜ਼ ਜਿਹੜੀ ਉਹ ਆਪਾਂ ਨੂੰ ਜ਼ਰੂਰ ਨਜ਼ਰ ਆਉਂਦੀ ਆ। ਵੀ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਮਨ ਦੇ ਵਿੱਚ ਕਦੀ ਇਹ ਭਾਵਨਾ ਜਿਹੜੀ ਉਹ ਰਹੀ ਆ। ਜੇ ਹੁੰਦੀ ਤਾਂ ਸੱਚ ਨੂੰ ਆਉਣ ਦਿੰਦੇ ਬਾਹਰ। ਜੀ ਜੀ। ਜੇ ਉਹ ਹੁੰਦੀ ਤਾਂ ਇਸ ਦੇ ਵਿੱਚ ਇਨਸਾਫ ਵਾਲੀ ਗੱਲ ਜਿਹੜੀ ਉਹ ਹੁੰਦੀ, ਮਿਲਦੀ, ਕੁਛ ਹੁੰਦੀ, ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਮਨਾਂ 'ਚ ਅਜਿਹੀ ਕੋਈ ਭਾਵਨਾ ਸੀਗੀ। ਇੰਨੇ ਫੌਜੀ ਜਿਹੜੇ ਆ ਉਹ ਪੰਜਾਬ ਤੋਂ ਸਿੱਖ ਜਿਹੜੇ ਆ ਉਹ ਇਸ ਮੁਲਕ ਦੇ ਲਈ ਆਪਣੀ ਜਾਨ ਨਿਛਾਵਰ ਕਰ ਹੁਣੇ ਹੋ ਕੇ ਜਿਹੜਾ ਹੁਣੇ ਮੁਕਾਬਲਾ ਹੋ ਅਨੰਤਪੁਰਾ ਦੇ ਵਿੱਚ ਹੁੰਦੇ ਹੀ ਰਹੇ ਆ। ਚਾਹੇ ਕਿੰਨੀਆਂ ਲੜਾਈਆਂ ਉਹਦੇ ਵਿੱਚ ਜਿਹੜੇ ਮੋਹਰੀ ਹੋ ਕੇ ਰਹੇ। ਕਾਰਗਿਲ ਵਾਲੀ ਵੀ ਜਦੋਂ ਅਟਲ ਬਿਹਾਰੀ ਵਾਜਪੇਈ ਵਾਲਾ ਸੀਗਾ, ਉਹ ਮੋਹਰੀ ਜਿਹੜੇ ਉਸ ਦੇ ਵਿੱਚ ਜਿਹੜੇ ਉਹ ਸੀਗੇ, ਉਹਨਾਂ ਨੇ ਰੋਲ ਅਦਾ ਕੀਤਾ ਸੀਗਾ। ਪਰ ਇਵੈਂਚੁਅਲੀ ਮਿਲਦਾ ਕੀ ਆ? ਹਾਂ ਠੀਕ ਆ, ਉਹਨਾਂ ਨੂੰ ਇੱਕ ਰਾਸ਼ਟਰਵਾਦ ਦੀ ਐਨਕ ਦੇ ਵਿੱਚ ਜਦੋਂ ਪਰੋਲਿਆ ਜਾਂਦਾ ਜਾਂ ਉਹਦੇ ਥਰੂ ਦੇਖਿਆ ਜਾਂਦਾ ਆ, ਫਿਰ ਤਾਂ ਉਦੋਂ ਚੰਗੇ ਲੱਗਦੇ ਆ। ਤੇ ਜਿਹੜਾ ਵੀ ਕੋਈ ਪੰਜਾਬੀ ਜਾਂ ਕੋਈ ਸਿੱਖ ਜਦੋਂ ਆਪਣੀ ਹੱਕ ਦੀ ਗੱਲ ਕਰਦਾ ਆ, ਉਦੋਂ ਕੀ ਹੁੰਦਾ ਹੈ? ਅੱਤਵਾਦੀ, ਖਾਲਿਸਤਾਨੀ, ਬਸ ਇਹੀ ਚੀਜ਼ ਆ ਨਾ ਇਹਨਾਂ ਦੇ ਕੋਲ। ਦੇਸ਼ ਵਿਰੋਧੀ ਮਤਲਬ ਦੋ ਤਿੰਨ ਚੀਜ਼ਾਂ ਹੈਗੀਆਂ ਆ। ਪਾਕਿਸਤਾਨ ਨੇ ਕਰਤਾ, ਉਹ ਕਰਤਾ। ਪਾਕਿਸਤਾਨ ਦੇ ਆਪ ਇੱਕ ਫੇਲਡ ਸਟੇਟ ਬਣਨ ਡਈ ਆ, ਉਹਦੇ ਕੋਲ ਤੇ ਆਪ ਕੁਛ ਨਹੀਂ ਹੈਗਾ। ਉਹਨਾਂ ਨੇ ਕੀ ਜਿਹੜਾ ਉਸ ਦੇ ਵਿੱਚ ਜਿਹੜਾ ਕਰ ਲੈਣਾ ਹਨਾ, ਵੀ ਇਹਦੇ ਵਿੱਚ ਤਾਂ ਨਹੀਂ ਨਾ ਪਾਕਿਸਤਾਨ ਦਾ ਕੋਈ ਹੱਥ ਸੀ। ਇਹਦੇ ਵਿੱਚ ਤਾਂ ਕੌਣ ਸੀਗਾ? ਤੁਹਾਡੇ ਆਪਣੇ ਹੀ ਸੀਗੇ ਨਾ, ਜਿਨ੍ਹਾਂ ਨੂੰ ਤੁਸੀਂ ਭੀੜ ਦਾ ਨਾਮ ਦੇ ਦਿੱਤਾ। ਕਿਹਨਾਂ ਨੇ ਉਕਸਾਇਆ, ਕਿਹਨਾਂ ਨੇ ਕਿਹਾ, ਕਿਹਨਾਂ ਨੇ ਕੁਛ ਕੀਤਾ। ਸੋ ਇਹ ਜਿਹੜੇ ਪ੍ਰਾਇਮਰੀ ਬੰਦੇ, ਇਹ ਹੋ ਗਿਆ ਜਗਦੀਸ਼ ਟਾਈਟਲਰ, ਕਮਲਨਾਥ, ਮਾਕਨ, ਏਦਾਂ ਦੇ ਬਥੇਰੇ ਬੰਦੇ ਜਿਹੜੇ ਰਹੇ। ਮਾਕਨ ਨੂੰ ਤਾਂ ਚਲੋ ਸੋਧਤਾ, ਤੇ ਬਾਕੀ ਜਿਹੜੇ ਆ ਇਹ ਉਮੀਦ ਲਾ ਲਈ ਜਾਂਦੀ ਇਹਦੀ ਇਨਸਾਫ ਮਿਲਣਾ ਹੈ, ਤੇ ਫਿਰ ਦੇਖ ਲਓ ਕੀ ਆ। ਜੇ ਮਾਕਨ ਵਾਂਗੂ ਕਰ ਦਿੰਦੇ ਫਿਰ ਕਹਿਣਾ ਜੀ ਧੱਕਾ ਕਰਕੇ, ਵੀ ਸੋਧਾ ਕਿਉਂ ਲਾਇਆ, ਇਨਸਾਫ ਦੇਣਾ ਚਾਹੀਦਾ, ਅਦਾਲਤਾਂ 'ਚ ਜਾਣਾ ਚਾਹੀਦਾ। ਅਦਾਲਤਾਂ 'ਚ ਵਾਲਾ ਦੇਖ ਲਓ ਕੀ ਹਾਲ ਹੋਇਆ। ਤੁਸੀਂ ਉਹ ਦੇਖ ਲਓ ਵੀ ਫਿਰ ਬੰਦੇ ਦੇ ਵਿੱਚ ਕਿਹੜੀ ਭਾਵਨਾ ਆਉਂਦੀ ਆ, ਜਿਹਨੂੰ ਬੇਇਨਸਾਫੀ ਬਾਰ-ਬਾਰ ਹਰ ਪੈਰ ਤੇ, ਹਰ ਮੋੜ ਤੇ ਜਿਹੜੀ ਉਹ ਮਿਲ ਰਹੀ ਹੋਵੇ। ਤਾਂ ਤੁਸੀਂ ਦੇਖ ਲਓ ਵੀ ਉਹ ਕੀ ਇਸ ਦੇ ਵਿੱਚ ਹੁੰਦਾ ਹੈ। ਉਹ ਮਾਨੇਸਰ ਦੇਖ ਲਓ, ਲਾਰੈਂਸ ਬਿਸ਼ਨੋਈ ਦੇਖ ਲਓ, ਕਿ ਜਿਨ੍ਹਾਂ ਨੇ ਕੀ ਕਾਂਡ ਨਹੀਂ ਕੀਤੇ ਤੇ ਉਹ ਕੀ ਕਰ ਰਹੇ ਆ, ਉਹਨਾਂ ਦੇ ਨਾਲ ਕਿੱਦਾਂ ਦਾ ਵਤੀਰਾ ਹੈ, ਤੇ ਜਿਹੜੀਆਂ ਸਜ਼ਾਵਾਂ ਵੀ ਭੁਗਤ ਚੁੱਕੇ ਆ, ਤੇ ਉਹਨਾਂ ਦੇ ਨਾਲ ਕੀ ਵਤੀਰਾ ਹੈ। ਜੀ ਬਿਲਕੁਲ। ਸੋ ਇਹ ਜਿਹੜਾ ਅਸਲ ਦੇ ਵਿੱਚ ਸੱਜਣ ਕੁਮਾਰ ਆ, ਉਹ ਇਸ ਵੇਲੇ ਉਮਰ ਕੈਦ ਦੀ ਸਜ਼ਾ ਵੀ ਕੱਟ ਰਿਹਾ। 17 ਦਸੰਬਰ ਦੀ ਗੱਲ, ਜਦੋਂ 2018 ਨੂੰ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇੱਕ ਹੋਰ ਮਾਮਲਾ ਜਿਹੜਾ ਉਹ ਚੱਲ ਰਿਹਾ ਸੀਗਾ, 3 ਜਣਿਆਂ ਨੂੰ ਕਤਲ ਕਰਨ ਦਾ ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦਾ। ਉਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ। 10 ਸਾਲਾਂ ਬਾਅਦ ਇਹਨੂੰ 13 ਦੇ ਵਿੱਚ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹੁਣ ਠੀਕ 10 ਸਾਲਾਂ ਦੇ ਬਾਅਦ ਇਹਨੂੰ ਬਰੀ ਕਰ ਦਿੱਤਾ ਗਿਆ। ਇਹਦੇ ਨਾਲ ਹੀ ਬ੍ਰਾਹਮਣਾਂ ਦਾ ਇੱਕ ਪੇਰੂ ਹੈ, ਕੁਸ਼ਲ ਸਿੰਘ ਹੈ, ਵੇਦ ਪ੍ਰਕਾਸ਼ ਹੈ। ਉਦੋਂ ਦੱਸਦੇ ਆ ਰਾਜਕਰਨਵੀਰ ਸਿੰਘ ਜੀ ਕਿ ਹਾਲਾਤ ਇੰਨੇ ਮਾੜੇ ਸੀਗੇ ਦਿੱਲੀ ਦੇ ਵਿੱਚ ਕਿ 3-4 ਦਿਨ ਕਿਤੇ ਵੀ ਸਿੱਖਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਬਿਲਕੁਲ 4 ਦਿਨ ਏਅਰ ਚੀਫ ਮਾਰਸ਼ਲ ਕੇ ਆਰਮੀ ਵਾਲੇ ਯਾਦ ਹੋਣਾ ਆ ਸਭ ਨੂੰ, ਨਹੀਂ ਤਾਂ ਯਾਦ ਦਵਾ ਦਿੰਨੇ ਆ। ਉਹ ਵੀ ਕਿਦਾਂ ਉਹਨਾਂ ਨੇ ਆਪਣੀ ਜਾਨ ਬਚਾਈ, ਲੋਕੇ ਜਾਨ ਬਚਾਈ ਸੀ। ਉਹ ਤੋਂ ਪਹਿਲਾਂ ਤੇ 65 ਤੇ 71 ਤਾਂ ਹੋ ਹੀ ਹਟਿਆ ਸੀ ਨਾ। ਹਾਂਜੀ ਬਿਲਕੁਲ।
ਉਦੋਂ ਤਾਂ ਇਸੇ ਮੁਲਕ ਦੇ ਲਈ ਸੀਗੇ। 47 ਤੋਂ ਪਹਿਲਾਂ ਜਦੋਂ ਆਜ਼ਾਦੀ ਦਿਵਾਉਣੀ ਸੀ ਗੋਰਿਆਂ ਤੋਂ, ਉਹਦੇ ਲਈ ਵੀ ਤਾਂ ਇਹੀ ਸੀਗੇ ਨਾ, ਸਾਰੇ ਸੀਗੇ ਜੀ ਬਿਲਕੁਲ। ਤੇ ਜਨਰਲ ਸ਼ਵੇਕ ਸਿੰਘ ਉਹ ਅਖੀਰਲੇ ਦਿਨਾਂ ਚ ਉਹਨਾਂ ਦੇ ਨਾਲ ਕੀ ਜਿਹੜਾ ਕੀ ਹੋਇਆ, ਕੀ ਉਹਦੇ ਵਿੱਚ ਜਿਹੜਾ ਉਹ ਕੀਤਾ। ਇਹ ਵੀ ਦੱਸਦੇ ਜਾਈਏ ਵੀ ਇਸੇ ਦੌਰਾਨ ਹੀ ਜਿਹੜਾ ਜਗਦੀਸ਼ ਟਾਈਟਲਰ ਦੇ ਨਾਲ ਜੁੜੀ ਹੋਈ ਕੇਸ, ਜਿਹੜਾ ਇਸੇ ਦੇ ਨਾਲ ਸੰਬੰਧਿਤ ਕੇਸ ਆ, ਉਸ ਦੀ ਵੀ ਸੁਣਵਾਈ ਸੀਗੀ, ਪਰ ਉਸ ਨੂੰ ਅਗਲੇ ਜਿਹੜੇ ਦਿਨਾਂ ਦੇ ਵਿੱਚ ਪੋਸਟਪੋਨ ਕਰ ਦਿੱਤਾ। ਤਰੀਕ ਨਹੀਂ ਜਿਹੜੀ ਉਹ ਹਾਲ ਦੀ ਘੜੀ ਦੱਸੀ। ਇਹ ਜਿਹੜੇ ਜਗਦੀਸ਼ ਟਾਈਟਲਰ ਵਾਲਾ ਕੇਸ ਆ, ਇਹਦੇ ਉੱਤੇ 3 ਜਾਣਿਆਂ ਦੀ ਜਿਹੜੇ ਕਤਲ ਦੇ ਮਾਮਲੇ ਆ, ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ। ਇਹ ਇੰਦਰਾ ਗਾਂਧੀ ਦੇ ਜਿਹੜਾ ਸੋਧਾ ਲਾਉਣ ਤੋਂ ਬਾਅਦ ਦੀ ਜਿਹੜੀ ਇਹ ਗੱਲ ਆ, ਪੁੱਲ ਬੰਗਾਸ਼ ਦੇ ਵਿੱਚ ਜਿਹੜਾ ਇਹ ਕਤਲੇਆਮ ਹੋਇਆ ਸੀ, ਉਸ ਦੇ ਵਿੱਚ ਇਹ 3 ਜਾਣਿਆਂ ਦੇ ਮੌਤ ਨੂੰ ਲੈ ਕੇ, ਕਤਲ ਨੂੰ ਲੈ ਕੇ ਇਹ ਜਗਦੀਸ਼ ਟਾਈਟਲਰ ਦਾ ਕੇਸ ਆ। ਇਹ ਹੁਣ ਅੱਗੇ ਜਿਹੜਾ ਉਹ ਪੈ ਗਿਆ 13 ਅਕਤੂਬਰ ਨੂੰ, ਜਿਹੜੀ ਇਸ ਦੀ ਸੁਣਵਾਈ ਜਿਹੜੀ ਹੁਣ ਹੋਣੀ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਤੇ ਤੁਸੀਂ ਵੀ ਸਰੋਤਿਓ ਜ਼ਰੂਰ ਆਪਣੇ ਵਿਚਾਰ ਜਿਹੜੇ ਇਸ ਚੀਜ਼ ਦੇ ਉੱਤੇ ਸਾਂਝੇ ਕਰਨਾ ਚਾਹੁੰਦੇ ਆ ਵੀ ਫਿਰ ਸਿੱਖਾਂ ਦੇ ਜ਼ਖਮ ਤਾਂ ਅੱਲੇ ਹੀ ਰਹੇ, ਬਿਲਕੁਲ। ਵੀ ਜਦੋਂ ਸੱਜਣ ਕੁਮਾਰ ਵਰਗਿਆਂ ਨੂੰ ਜਦੋਂ ਬਰੀ ਕੀਤਾ ਜਾਂਦਾ ਆ, ਜਿਹੜੇ 1984 ਦੇ ਕਤਲੇਆਮ ਦੇ ਮਾਮਲਿਆਂ ਦੇ ਵਿੱਚ, ਜਿੱਥੇ ਇਹ ਗੁਹਾਰ ਲੱਗ ਰਹੀ ਹੋਵੇ ਵੀ ਇਨਸਾਫ ਤਾਂ ਅਦਾਲਤਾਂ ਨੇ ਦੇ ਹੀ ਦੇਣਾ ਆ ਜਾਂ ਉੱਥੇ ਮਿਲ ਹੀ ਜਾਣਾ ਆ, ਉਸ ਦੇ ਉੱਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਨੰਬਰ 408-272-5200। ਟੈਕਨੀਕਲ ਡਿਟੇਲਸ ਕੀ ਆ ਕੇਸ ਦੀਆਂ ਉਹ ਤਾਂ ਨਹੀਂ ਅਸੀਂ ਜਾਣਦੇ, ਅਸੀਂ ਤੁਹਾਨੂੰ ਐਵੇਂ ਕਹੀਏ, ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਜੇ ਇੰਨੇ ਚਿਰ ਦੀਆਂ ਚੱਲਦੀਆਂ ਆ ਰਹੀਆਂ, ਇਨਸਾਫ ਇਸ ਚੀਜ਼ ਦੇ ਵਿੱਚ ਮਿਲਣਾ ਚਾਹੀਦਾ ਸੀ, ਆਪ ਮੁਹਾਰੇ ਮਿਲਣਾ ਚਾਹੀਦਾ ਸੀਗਾ, ਪਰ ਨਹੀਂ, ਕਿਉਂਕਿ ਇਹਨਾਂ ਦੀ ਨੀਤ ਨਹੀਂ ਹੈਗੀ। ਆਪਾਂ ਇੱਕ ਬ੍ਰੇਕ ਲੈ ਲਈਏ ਤੇ ਨਾਲ ਦੇ ਨਾਲ ਜਿਹੜੇ ਕੁਝ ਕਾਲਰ ਆ ਉਹ ਵੀ ਆਪਣੇ ਨਾਲ ਜਿਹੜੇ ਜੁੜ ਰਹੇ ਆ। ਨੰਬਰ ਸਟੂਡੀਓ ਦਾ ਆ ਕਾਲ ਕਰਨ ਦੇ ਲਈ 408-272-5200, 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਪ੍ਰਵੀਨ ਜੀ ਜੁੜੇ ਨੇ ਆਪਣੇ ਨਾਲ, ਜਗਤਾਰ ਜੀ। ਲਾਈਨ ਉਹਨਾਂ ਦੀ ਆਈ ਥਿੰਕ ਡ੍ਰੌਪ ਹੋ ਗਈ ਆ, ਤੇ ਜਿਨ੍ਹਾਂ ਦੀ ਲਾਈਨ ਡ੍ਰੌਪ ਹੋ ਗਈ ਆ ਤੇ ਉਹ ਪਲੀਜ਼ ਦੁਬਾਰਾ ਸਾਨੂੰ ਕਾਲ ਕਰ ਲਿਓ 408-272-5200। ਇਹਦੇ ਨਾਲ ਹੀ ਜੁੜਦੀ ਇੱਕ ਹੋਰ ਗੱਲ ਆਪਾਂ ਸੀਬੀਆਈ ਦੇ, ਕਿਉਂਕਿ ਸੀਬੀਆਈ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀਗੀ। ਸੀਬੀਆਈ ਨੇ ਹੁਣ 30 ਸਾਲਾਂ ਬਾਅਦ ਸੀਬੀਆਈ ਅਦਾਲਤ ਨੇ 3-4 ਕੇਸ ਐਸੇ ਆਏ ਨੇ ਜਿਨ੍ਹਾਂ ਦੇ ਵਿੱਚ 32 ਸਾਲਾਂ ਬਾਅਦ ਫੇਕ ਇਨਕਾਊਂਟਰਾਂ ਦੇ ਵਿੱਚ, ਜਾਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਨੇ, ਜਿਨ੍ਹਾਂ ਨੇ ਮਾਰੇ ਸੀਗੇ ਉਦੋਂ ਪੁਲਿਸ ਮੁਲਾਜ਼ਮਾਂ ਨੂੰ। ਕੋਈ ਡੀਐਸਪੀ ਬਣ ਗਿਆ, ਉਦੋਂ ਏਐਸਆਈ ਸੀ ਜਾਂ ਕੋਈ ਐਸਆਈ ਸੀਗਾ ਜਾਂ ਕੋਈ ਐਸਐਚਓ ਸੀਗਾ, ਉਹਨਾਂ ਹੀ ਜਿਹੜੀਆਂ ਆ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਮਿਲੀਆਂ ਤਰੱਕੀਆਂ ਮਿਲੀਆਂ। ਉਹਨਾਂ ਹੀ ਮਤਲਬ ਤਰੱਕੀਆਂ ਮਿਲੀਆਂ, ਉਹਨਾਂ ਹੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਉੱਤੇ, ਤੇ ਉਸ ਤੋਂ ਬਾਅਦ ਉੱਥੇ ਹੀ ਉਹਨਾਂ ਕਟਹਿਰਿਆਂ ਦੇ ਵਿੱਚ ਉਹਨਾਂ ਕਰਕੇ ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ। ਇੱਕ ਡੀਐਸਪੀ ਰੋ ਰਿਹਾ ਸੀਗਾ ਜਦੋਂ ਆ ਪਿੱਛੇ ਜੇ 2-3 ਦਿਨ ਹੋਇਆ ਇੱਕ ਮਾਮਲੇ ਦੇ ਵਿੱਚ ਨਾ, ਸੀਬੀਆਈ ਦੇ ਵਿੱਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ, ਉਮਰ ਕੈਦ ਦੀ ਸਜ਼ਾ ਹੋਈ ਹੈ। ਉਹ ਰੋ ਰਿਹਾ ਸੀ, ਮੇਰੇ ਬੱਚੇ ਰੁੱਲ ਜਾਣਗੇ, ਮੇਰਾ ਐ ਹੋ ਜੂ, ਮੇਰਾ ਐ ਹੋ ਜੂ, ਜਿਨ੍ਹਾਂ ਦਾ ਤੂੰ ਰੋਲਤਾ। ਹਾਂ, ਮਤਲਬ 30 ਸਾਲ ਪਹਿਲਾਂ ਜਿਨ੍ਹਾਂ ਲੋਕਾਂ ਤੇ ਤੂੰ ਜ਼ੁਲਮ ਕੀਤਾ, ਕਿ ਉਦੋਂ ਤੂੰ ਉਹਨਾਂ ਦਾ ਸੋਚਿਆ, ਉਦੋਂ ਤੇ ਰੋਣ ਆਇਆ। ਨਹੀਂ, ਇਹ ਤਾਂ ਜ਼ੁਲਮ ਹੋਏ। ਇਹ ਜ਼ੁਲਮ ਦੇ ਕਰਕੇ ਕਿੰਨੇ ਹੋਰ ਲੋਕਾਂ ਉੱਤੇ ਟੈਗ ਲੱਗੇ, ਕਿੰਨੀਆਂ ਉਦੋਂ ਦੀਆਂ ਅਖਬਾਰਾਂ ਨੇ ਸਿੱਖਾਂ ਦੇ ਬਾਰੇ ਕੀ ਕੁਛ ਲਿਖਿਆ। ਤੁਸੀਂ ਦੇਖੋ, ਮੰਨ ਲਓ ਇੱਕ ਬੰਦਾ ਮਾਰਿਆ ਗਿਆ, ਪੁਲਿਸ ਨੇ ਜਾਣ ਬੁੱਝ ਕੇ ਮਾਰਿਆ, ਧੱਕੇ ਨਾਲ ਮਾਰਤਾ, ਜ਼ੁਲਮ ਕਰਤਾ, ਉਹ ਤਾਂ ਹੋ ਹਟਿਆ, ਉਹ ਤਾਂ, ਪਰ ਉਹਦੀ ਆੜ ਦੇ ਨਾਲ ਟੈਗਿੰਗ ਹੋਈ, ਲੋਕਾਂ ਦੇ ਉੱਤੇ ਜ਼ਬਰ ਹੋਇਆ, ਜ਼ੁਲਮ ਹੋਇਆ, ਉਹਦੀ ਭਰਪਾਈ ਕੌਣ ਕਰੂ? ਚਲੋ ਐਨਕਾਊਂਟਰ 'ਚ ਤਾਂ ਇਨਸਾਫ ਮਿਲ ਗਿਆ ਪਰਿਵਾਰ ਨੂੰ 32 ਸਾਲਾਂ ਬਾਅਦ, ਹਾਲਾਂਕਿ ਜਸਟਿਸ ਡਿਲੇ ਜਸਟਿਸ ਡਿਨਾਈਡ ਦੇ ਬਰਾਬਰ ਹੀ ਹੁੰਦਾ ਹਨਾ। ਸੋ ਪਰ ਕੀ ਤੁਸੀਂ ਉਦੋਂ ਉਹਨਾਂ ਤੇ ਰਹਿਮ ਖਾਧਾ? 3 ਜਣਿਆਂ ਨੂੰ, ਇੱਕੋ ਪਰਿਵਾਰ ਦੇ 2 ਜਣੇ ਉਹਨਾਂ ਨੇ ਪਹਿਲਾਂ ਚੁੱਕੇ, ਤੇ ਜਿਹੜਾ ਪੈਰਵਾਈ ਕਰ ਰਿਹਾ ਸੀ ਉਹ ਵੀ ਮਤਲਬ ਪੁਲਿਸ ਨੇ ਮਾਰ ਦਿੱਤਾ ਸੀ। ਹੁਣ ਤੁਸੀਂ ਦੇਖੋ ਵੀ ਕੀ ਇੱਥੇ ਜਿਹੜਾ ਉਹ ਹੋਊਗਾ, ਇਹ ਇੱਕ ਮਾਮਲੇ ਦੇ ਵਿੱਚ ਚਲੋ ਆਪਾਂ ਕਹਿ ਸਕਦੇ ਹਾਂ ਵੀ ਹਾਂ ਉਹ ਪਰਿਵਾਰ ਵਾਲਿਆਂ ਨੂੰ ਕਿਤੇ ਜਿਹੜੇ ਉਹਨਾਂ ਦੀ ਸੁਣਵਾਈ ਹੋਈ, ਪਰ ਕਿੰਨੇ ਸਾਲਾਂ ਬਾਅਦ 3 ਦਹਾਕਿਆਂ ਬਾਅਦ ਕਿੰਨੇ ਹਜ਼ਾਰਾਂ ਪਰਿਵਾਰ ਹੋਣਗੇ ਨਾ ਅਜਿਹੇ ਨੇ, ਕੁਛ ਤਾਂ ਪੈਰਵਾਈ ਨਹੀਂ ਕਰ ਸਕੇ, ਕਈਆਂ ਘਰਾਂ ਚ ਤਾਂ ਜੀ ਨਹੀਂ ਬਚਿਆ। ਉਹ ਤਾਂ ਜਿਹੜਾ ਉਹ ਰੋਲੀ ਹੀ ਜਿਹੜੇ ਹੋ ਗਏ ਨਾ, ਉਹਨਾਂ ਦੀ ਸੁਣਵਾਈ ਕਿੰਨੇ ਕੀਤੀ। ਜਿੱਦਾਂ ਹੁਣ ਨਹੀਂ ਚੱਲਦਾ ਜੀ ਨਸ਼ੇ ਦੇ ਵਿਰੋਧ ਨੂੰ ਲੈ ਕੇ ਜਿੱਦਾਂ ਚਰਚਾਵਾਂ ਜਿਹੜੀਆਂ ਚੱਲਦੀਆਂ, ਨਸ਼ਾ ਵੇਚਣ ਵਾਲੇ ਜਿਹੜੇ ਛੋਟੇ ਆ ਪੈਡਲਰ, ਉਹਨਾਂ ਨੂੰ ਤਾਂ ਫੜੀ ਜਾਣਗੇ, ਜਿਹੜੀ ਵੱਡੀ ਮੱਛੀ, ਵੱਡਾ ਮਗਰਮੱਛ, ਉਹਨੂੰ ਹੱਥ ਨਹੀਂ ਪਾਉਂਦੇ, ਉਹਦਾ ਨਾਂ ਤੱਕ ਨਹੀਂ ਜਿਹੜਾ ਉਹ ਲੈਂਦੇ। ਉਹਦੇ ਵਿੱਚ ਕੀ ਜਿਹੜਾ ਉਹ ਹੋਣਾ ਹੈ, ਉਹੀ ਚੀਜ਼ ਵੀ ਤੁਸੀਂ ਇੱਕ ਅਜਿਹੇ ਸਟੇਟ ਦੇ ਟੂਲ ਤਾਂ ਜਿਹੜੇ ਆ ਉਹ ਕਰ ਰਹੇ ਆ, ਪਰ ਜਿਹੜੀ ਸਟੇਟ ਉਹ ਚੀਜ਼ ਕਰਵਾ ਰਹੀ ਆ, ਉਦੋਂ ਉਹਨਾਂ ਨੂੰ ਕੌਣ ਜਿਹੜਾ ਉਹ ਦੋਸ਼ੀ, ਉਹਨਾਂ ਨੂੰ ਕੌਣ ਕਰੂਗਾ? ਉਹਨਾਂ ਦਾ ਕੌਣ ਪਰਦਾਫਾਸ਼ ਕਰੂਗਾ? ਬਿਲਕੁਲ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਪੰਜਾਬੀ ਰੇਡੀਓ USA ਵੇਖਣ ਵਾਲਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਨੇਰਗੜ ਦੀ ਚੌਪਟ ਰਾਜਾ ਕਹਿੰਦੇ ਹੁੰਦੇ ਸ਼ਹਿਰ ਜੀ ਇੱਕ ਗੁਰਦਾਸਪੁਰ ਤੋਂ ਮੁੰਡਾ ਚੁੱਕ ਕੇ ਮਾਰ ਦਿੱਤਾ ਹੈਗਾ, ਇੱਕ ਖਾੜਕੂ ਦੇ ਵੰਡੇ ਜੀ, ਤੇ ਉਹਦਾ ਨਾਮ ਹੀ ਲੈ ਗਏ, ਤਰੱਕੀਆਂ ਵੀ ਲੈ ਗਏ, ਤੇ ਉਹ ਖਾੜਕੂ 10 ਸਾਲੀ ਪੇਸ਼ ਹੋ ਗਿਆ ਆਣ ਕੇ, ਮੈਂ ਤੇ ਜਿੰਦਾ ਵਾਂ ਦੇਖੋ। ਤੇ ਉਹ ਆ ਜਿਹੜਾ ਬਰਗਾੜੀ ਗੇਟ DIG ਬਣਿਆ ਉਹਦੇ ਚ ਫਸਿਆ ਫੇਰ। ਤੁਸੀਂ ਉਹ ਦਿੱਲੀ ਦੀਆਂ ਗੱਲਾਂ ਕਰਦਾ, ਪੰਜਾਬ ਦੀ ਹੁਣ ਜਿਹੜਾ ਆਲਮ ਹੁਸੈਨਾ ਬਣਾ ਕੇ ਬੈਠਾ 1000 ਆਲਮ ਸ੍ਰੀ ਅੰਮ੍ਰਿਤਸਰ ਚ, ਉਹਨੂੰ ਤੇ ਬਾਦਲਾਂ ਨੇ ਪ੍ਰਧਾਨ ਤੇ ਮੰਤਰੀ ਬਣਾਏ ਹੈਗੇ। ਬਿਲਕੁਲ। ਤੇ ਤੁਸੀਂ ਕਿਹੜੇ ਨਿਆਂ ਦੀਆਂ ਕਿੱਥੋਂ ਗੱਲਾਂ ਕਰਦੇ ਆ? ਆਪਾਂ ਜੀ ਗੱਲਾਂ ਹੀ ਕਰਾਦੇ ਆ ਜੀ। ਨਹੀਂ, ਅਸੀਂ ਤਾਂ ਉਹੀ ਕਹਿੰਦੇ ਨਾ ਵੀ ਨਿਆਂ ਦੀਆਂ ਜਿਹੜੀਆਂ ਸੋਚਦੇ ਆ ਵੀ ਉਹ ਭੁਲੇਖਾ ਹੀ ਆ। ਹਾਂਜੀ ਵੀ ਉਹ ਤਾਂ ਮੈਂ ਤੇ ਤੁਹਾਨੂੰ ਦੱਸਿਆ ਵੀ ਉਹ ਦਿੱਲੀ ਤੇ ਬੜੀ ਦੂਰ ਹੈ, ਜਿਹੜਾ ਪੰਜਾਬ ਚ ਨਿਆਂ ਮਿਲ ਸਕਦਾ ਉਹ ਕਿਹੜਾ ਮਿਲ ਗਿਆ ਜੀ। ਤੁਸੀਂ ਵੇਖੋ ਜਿਹੜਾ ਬੰਦਾ ਜੀਦਾ ਜਾਗਦਾ ਉਹਦੇ ਤਾਂ ਚੁੱਕ ਕੇ ਹੋਰ ਪਤਾ ਨਹੀਂ ਕੌਣ ਖਪਾਤਾ ਹੋਊਗਾ ਉਹਦੀ ਥਾਂ ਤੇ। ਬਿਲਕੁਲ। ਹਾਂਜੀ, ਵੀ ਪਤਾ ਨਹੀਂ ਉਹਦੀ ਥਾਂ ਤੇ ਕਿਹਨੂੰ ਖਪਾਤਾ ਹੋਊਗਾ। ਖਪਾਤਾ ਰੋਂਦੀ ਫਿਰਦੀ ਆ, ਰੱਟਾਂ ਪਾਈਆਂ ਉਹਨੇ ਵਿਚਾਰੀ ਨੇ, ਉਹਦੀ ਘਰ ਵਾਲੀ ਨੇ ਜੀ। ਤੇ ਉਹ DIG ਲੱਗਿਆ ਹੈਗਾ ਬਰਗਾੜੀ ਕਾਂਡ ਚ, ਜਿੰਨੇ ਉਹ ਨਾਮ ਲਿਆ ਜਿਹੜੀ ਟੀਮ ਨੇ। ਇਹ ਕਰਕੇ ਵਾਹਿਗੁਰੂ ਕਿਰਪਾ ਕਰੇ ਜੀ। ਇਹ ਨੇਰਗੜ੍ਹ ਚੌਪਟ ਰਾਜਾ ਜੀ, ਹਰ ਕੋਈ ਨਿਆਂ ਵਾਲੀ ਤੇ ਗੱਲ ਤਾਂ ਹੀ ਪਿੰਡਾਂ ਚ ਸੁਣ ਦਿੰਦੇ ਹਾਂ। ਬਜ਼ੁਰਗ ਬੈਠੇ ਕਹਿੰਦੇ ਹੁੰਦੇ ਵੀ ਇਹਨਾਂ ਨਾਲੋਂ ਤੇ ਆਪਣਿਆਂ ਨਾਲੋਂ ਤੇ ਅੰਗਰੇਜ਼ ਹੀ ਚੰਗੇ, ਭਾਵੇਂ ਚੋਰ ਨੂੰ ਡਰ ਹੁੰਦਾ ਹੈ ਤੇ ਸਾਧ ਨੂੰ ਸ਼ਾਂਤੀ ਹੁੰਦੀ। ਧੰਨਵਾਦ ਜੀ। ਜੀ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਟੌਪਿਕ ਬਹੁਤ ਵਧੀਆ ਚੱਲ ਰਿਹਾ। ਮੈਂ ਇੱਕ ਗੱਲ ਕਹਿਣੀ ਚਾਹੂੰਗੀ ਜੀ, ਬੀਇੰਗ ਅ ਪੰਜਾਬੀ, ਕਿ ਦੇਖੋ ਵੀਰ ਜੀ, ਸਾਨੂੰ ਨਾ ਤੇ ਇਹਨਾਂ ਨੇ ਕਦੀ ਇਨਸਾਫ ਦਿੱਤਾ ਜੇ ਤੇ ਨਾ ਹੀ ਸਾਨੂੰ ਮਿਲਣਾ ਹੈ। ਮਾਫ ਕਰਿਓ ਮੇਰੇ ਲਫ਼ਜ਼। ਉਹਦਾ ਕਾਰਨ ਇਹ ਹੈ, ਤੇਰੇ ਲਫ਼ਜ਼ ਵੀ ਥੋੜੇ ਮਾਫ ਕਰਿਓ, ਬੀਇੰਗ ਅ ਫੀਮੇਲ, ਮੈਂ ਜੋ ਜਿੱਦਾਂ ਵਰਡਿੰਗ ਬੋਲਣ ਲੱਗੀ ਹਾਂ, ਮਤਲਬ ਲਿਮਿਟ ਦੇ ਵਿੱਚ। ਜੀ। 2 ਟਕੇ ਦਾ ਪੂਲਾ ਨਾਮ ਦਾ ਸਕਾਊਂਡਰਲ ਸੀ। ਦੇਖੋ, ਜਦੋਂ ਉਹਨੂੰ ਇਹਨਾਂ ਨੇ, ਮੈਂ ਥੋੜਾ I'll shed some light, ਉਹ ਪੂਲੇ ਨੇ ਨਾ ਜਟਾਣਾ ਆਪਣੇ ਸਿੰਘ ਹੋਇਆ ਆ, ਬਲਵਿੰਦਰ ਜੀ। ਬਲਵਿੰਦਰ, ਹਾਂਜੀ ਬਲਵਿੰਦਰ ਜਟਾਣਾ ਦੇ ਵਿੱਚ ਜਿਹਦਾ ਨਾਮ ਸੀ। ਹਾਂਜੀ ਵੀਰੇ, ਹਾਂਜੀ ਵੀਰ ਜੀ। ਉਹਨਾਂ ਦੀ ਸਾਰੀ ਫੈਮਿਲੀ ਨੂੰ, ਘਰ ਨੂੰ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ। ਪੂਲੇ ਦੀ ਸਪੋਰਟ ਕੌਣ ਸੀ? ਸੁਮੇਧ ਸੈਣੀ ਤੇ ਉਮਰਾ ਨੰਗਲ। ਉਮਰਾ ਨੰਗਲ ਦੀ ਹਾਂਜੀ, ਫਿਰ ਉਹ ਪਿੰਕੀ ਕੈਟ ਟੁੱਟਾ ਰਿਹਾ, ਚੰਡੀਗੜ੍ਹ ਤੁਰਿਆ ਫਿਰਦਾ। ਮਾਫ ਕਰਿਓ, ਮਤਲਬ ਆਈ ਐਮ ਬਿਟ ਡਿਫਰੈਂਟ ਜਦੋਂ ਕੋਈ ਇਦਾਂ ਦਾ ਟੌਪਿਕ ਚੱਲਦਾ ਆ। ਤੇ ਵੇਖੋ ਵੀਰ ਜੀ, ਉਹਦੇ ਵਿੱਚ ਕੀ ਹੋਇਆ ਕਿ ਜਦੋਂ ਪੂਲਾ, ਚਲੋ ਸਮਹਾਓ ਇਵੈਂਚੁਅਲੀ, ਇਹ ਤਾਂ ਪਤਾ ਨਹੀਂ ਉਹਦੀ ਕਿਸਮਤ ਨੇ ਉਹਨੂੰ ਜੇਲ੍ਹ ਚ ਛਡਵਾ ਦਿੱਤਾ। ਜਿਹੜੇ ਵੀ ਬਟਾਲੇ ਦੇ ਲੜਕੇ ਨੇ ਫਿਰ ਉਹਨੂੰ ਸਾੜ ਕੇ ਮਾਰਿਆ। ਉਹਦੇ ਨਾਲ ਤੇ ਵਾਹਿਗੁਰੂ ਨੇ ਬਿਲਕੁਲ ਸਹੀ ਕੀਤਾ, ਟਿਟ ਫॉर ਟੈਟ। ਉਹਨੇ ਕਿਸੇ ਦੇ ਘਰ ਅੱਗ ਲਾਈ ਸੀ, ਉਹ ਖੁਦ ਵੀ ਅੱਗ ਦੇ ਨਾਲ ਜਿੰਦਾ ਸੜ ਕੇ ਮਰਿਆ। ਹੁਣ ਪੁਆਇੰਟ ਇਹ ਆ ਰਿਹਾ ਵੀਰ ਜੀ ਕਿ ਦੇਖੋ, ਉੱਥੇ ਸੁਮੇਧ ਸੈਣੀ ਤੇ ਉਮਰਾ ਨੰਗਲ, ਇਹ ਦੋਨੋਂ ਜਾਣੇ ਉੱਥੇ ਕੀ ਕਰਦੇ ਸੀ? ਬੀਇੰਗ ਹਾਈ ਰੈਂਕਿੰਗ ਪੁਲਿਸ ਆਫਿਸਰਸ, ਜਦੋਂ ਪੂਲੇ ਦਾ ਸੰਸਕਾਰ ਹੋ ਰਿਹਾ ਸੀ। ਸੋ ਮਤਲਬ ਗੱਲਾਂ ਤੇ ਬਹੁਤ ਨੇ ਵੀਰ ਜੀ, ਮਤਲਬ ਸਾਨੂੰ, ਮਤਲਬ ਆਪਾਂ ਤੇ ਕੁਛ ਨਹੀਂ, ਪਰ ਚਲੋ ਐਟਲੀਸਟ ਆਈ ਐਮ ਪ੍ਰਾਊਡ ਕਿ ਰੇਡੀਓ 1170 ਆਵਾਜ਼ ਚੁੱਕਦਾ ਆ, ਕਾਲਰਸ ਆਉਂਦੇ ਨੇ, ਬੜੇ ਸੂਝਵਾਨ ਕਾਲਰਸ ਆਉਂਦੇ ਨੇ। ਤੇ ਗੱਲ ਇਹ ਹੈ ਕਿ ਹੁਣ ਜਿਸ ਤਰ੍ਹਾਂ ਦਿੱਲੀ ਵਾਲੀ ਆਪਾਂ ਗੱਲ ਕਰ ਰਹੇ ਹਾਂ ਕਿ ਏਦਾਂ ਜਿਨ੍ਹਾਂ ਨੇ ਵੀ ਲੋਕਾਂ ਨੂੰ ਮਾਰਿਆ, ਜੋ ਵੀ ਕਤਲੇਆਮ ਹੋਇਆ, ਉਹਨਾਂ ਦੀ ਸੁਣਵਾਈ ਨਹੀਂ ਹੋਈ। ਬਸ ਲੌਂਗ ਸਟੋਰੀ ਸ਼ਾਰਟ, ਜਦੋਂ ਆਪਣੇ ਵੀਰ ਜੀ ਕੋਈ ਠੀਕ ਠਾਕ ਖਾੜਕੂ ਲੜਕੇ ਹੁੰਦੇ ਸੀ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਟੈਰਰਿਸਟ ਤੇ ਪਤਾ ਨਹੀਂ ਕੀ ਨਾਮ ਦਿੱਤਾ ਜਾਂਦਾ ਸੀ, ਉਹਨਾਂ ਨੇ ਭਾਵੇਂ ਕੁਛ ਨਹੀਂ ਵੀ ਕੀਤਾ ਹੁੰਦਾ ਸੀ, ਸ਼ੱਕ ਦੀ ਬੁਨਿਆਦ ਤੇ, no matter what, ਉਹਨਾਂ ਦੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਸੀ। ਈਵਨ ਕਿ ਉਹਨਾਂ ਦੇ ਡੰਗਰ ਬੱਚੇ ਤੱਕ ਖੋਲ ਕੇ ਲੈ ਜਾਂਦੇ ਸੀ। ਉਹਨਾਂ ਦੇ ਘਰ ਦੀ ਇੱਕ ਚੀਜ਼ ਦੀ ਨਿਲਾਮੀ ਹੋ ਜਾਂਦੀ ਸੀ। ਤੇ ਵਾਈ ਡੋਂਟ ਦੇ ਡੂ ਦ ਸੇਮ ਵਿਦ ਥੀਸ ਇਡੀਅਟਸ? ਚਾਹੇ ਉਹ ਪੋਲੀਟੀਸ਼ੀਅਨ ਆ, ਚਾਹੇ ਉਹ ਪੁਲਿਸ ਆਫਿਸਰ ਹੈ, ਚਾਹੇ ਉਹ ਕੋਈ ਜਿੰਨਾ ਵੀ ਕੋਈ ਮਤਲਬ ਅਮੀਰਜ਼ਾਦਾ ਕਿਉਂ ਨਹੀਂ ਹੈਗਾ, ਕਿਉਂਕਿ they should be treated the same way, simple ਜੀ। ਤੇ so I'm sorry, I'm bit ਨਹੀਂ ਕੋਈ ਨਹੀਂ ਤੁਸੀਂ ਆਪਣੇ but ਦੁੱਖ ਇਸ ਗੱਲ ਦਾ ਹੁੰਦਾ, ਔਰ ਮੈਂ ਮਾਫੀ ਮੰਗਦੀ ਹਾਂ। ਮੈਂ ਸਾਫ਼ ਕਹਿੰਦੀ ਕਿ ਹੁਣ ਜਦੋਂ ਵੀ ਮੈਂ ਕੋਈ ਸਿੱਖ ਆਪਣਾ ਭਰਾ ਲੜਕਾ, ਮੈਂ ਵੀ ਬਾਲ ਬੱਚੇਦਾਰ ਹਾਂ ਜੀ, ਮੇਰੇ ਵੀ 2 ਬੱਚੇ ਨੇ, ਤੇ ਜਦੋਂ ਮੈਂ ਆਪਣੇ ਸਿੱਖ ਮੁੰਡੇ ਦੇਖਦੀ ਹਾਂ ਕਿ ਉਹਨਾਂ ਦੇ ਉੱਤੇ ਸਪੈਸ਼ਲੀ ਬੀਇੰਗ ਟਰਬਨ ਹੋਣ ਦੇ ਕਰਕੇ ਉਹਨਾਂ ਤੇ ਅਟੈਕ ਕੀਤਾ ਜਾਂਦਾ, ਵੀਰ ਜੀ ਮੈਂ ਸੱਚ ਦੱਸਾਂ, ਚਾਹੇ ਮੈਨੂੰ ਕੋਈ ਜੋ ਮਰਜ਼ੀ ਝਿੜਕਾਂ ਦਵੇ, ਬੋਲੇ,
ਮੈਨੂੰ ਹੁਣ ਨਾ ਕਈ ਵਾਰੀ ਸ਼ਰਮ ਆਉਂਦੀ ਆ ਕਿ ਹਾਏ ਅਸੀਂ ਇੱਕ ਪੱਗ ਕਰਕੇ ਅਸੀਂ ਇੰਨੇ ਮਾੜੇ ਸਾਰਿਆਂ ਦੀ ਨਿਗਾਹ ਦੇ ਵਿੱਚ ਲੜਕਣ ਲੱਗ ਗਏ ਆ। ਕਿਸੇ ਦਾ ਭਰਾ ਖੋਇਆ ਜਾਂਦਾ, ਕਿਸੇ ਦਾ ਬੇਟਾ, ਔਰ ਜਦ ਕਿ ਹਿੰਦੂ ਸਿੱਖ ਮਾੜੇ ਨਹੀਂ ਹੈ, ਸਾਡੇ ਹਿੰਦੂਸ ਨਾਲ ਵੀ ਟਾਈਜ਼ ਨਹੀਂ, ਸਾਡੇ ਕ੍ਰਿਸਚਨਸ ਨਾਲ ਵੀ ਨਹੀਂ। ਇਹ ਸਿਰਫ ਜਦੋਂ ਪੋਲੀਟੀਕਲ ਲੈਵਲ ਤੇ ਟੌਪਿਕ ਚੱਲਦਾ ਹੈ ਨਾ, ਉਦੋਂ ਵੀਰ ਜੀ ਸਿੱਖ ਰੜਕਦੇ ਆ। ਨਾ ਕਦੀ ਕਿਸੇ ਚੰਗੇ ਸਿੱਖ ਨੇ ਹਿੰਦੂ ਨੂੰ ਮਾਰਿਆ, ਨਾ ਕਦੀ ਹਿੰਦੂ ਨੇ ਸਿੱਖ ਨੂੰ। ਐਂਡ ਲਾਸਟ ਵਿੱਚ ਮੈਂ ਇੱਕ ਕੋਟ ਜ਼ਰੂਰ ਕਰੂੰਗੀ, ਅਗਰ ਜੇ ਮੈਂ ਜ਼ਿਆਦਾ ਟਾਈਮ ਲੈ ਲਿਆ। ਕੋਈ ਨਹੀਂ, ਕਰ ਦਿਓ ਫਿਰ ਆਪਾਂ ਰੈਪ ਅਪ ਕਰ ਲਈਏ। ਥੈਂਕ ਯੂ ਜੀ। ਮੇਰੇ ਵੀਰ ਜੀ ਸਾਡੇ ਇੱਕ ਹਿੰਦੂ ਫੈਮਿਲੀ ਨਾਲ ਪੁਰਾਣੇ ਸੰਬੰਧ ਸੀ, ਜਿੱਦਾਂ ਅਸੀਂ ਪੰਜਾਬ 'ਚ ਪਲੇ, ਪਿੱਛੇ ਜਿਸ ਆਪਣੇ ਗਲੀ ਮੁਹੱਲਿਆਂ 'ਚ ਰਿਸ਼ਤੇ ਹੁੰਦੇ। 84 'ਚ ਉਹਨਾਂ ਦੀ ਡਾਟਰ ਦੀ ਮੈਰਿਜ ਸੀ ਤੇ ਮੈਰਿਜ ਉਸ ਫੈਮਿਲੀ ਦੀ ਦਿੱਲੀ 'ਚ ਹੋਣੀ ਸੀ। ਤੇ ਮੇਰੇ ਫਾਦਰ ਸ਼ੁਰੂ ਤੋਂ ਹੀ ਆਂਟੀ ਜਿਹੜੇ ਨੇਬਰ ਸੀ ਉਹਨਾਂ ਨੇ ਭੈਣ ਕਿਹਾ ਸੀ। ਤੇ ਉਹ ਜਦੋਂ ਵਿਆਹ ਆਇਆ ਤੇ ਆਂਟੀ ਕਹਿੰਦੇ ਨਹੀਂ ਭਾਜੀ ਤੁਸੀਂ ਨਾ ਆਇਓ, ਵੀ 84 ਦੀ ਗੱਲ ਆ ਜਦੋਂ ਵਿਆਹ ਹੋਣਾ ਸੀ, 84 ਐਂਡ 'ਚ। ਤੇ ਹਾਲਾਤ ਫੇਰ ਨਾ ਕਿਤੇ ਮਾੜੇ ਹੋ ਜਾਣ, ਵੀ ਹੁਣੇ ਹੀ ਇੰਨਾ ਕਤਲੇਆਮ ਹੋ ਕੇ ਹਟਿਆ। ਤੇ ਵੀਰ ਜੀ ਯਕੀਨ ਮੰਨਿਓ, ਮੇਰੇ ਫਾਦਰ ਸਾਹਿਬ ਤੇ ਮੇਰੇ ਮਦਰ ਨੇ ਕਿਹਾ ਨਹੀਂ ਕੋਈ ਗੱਲ ਨਹੀਂ, ਜੇ ਸਾਡੀ ਕਿਸਮਤ 'ਚ ਲਿਖਿਆ ਨਾ ਕਿ ਅਸੀਂ ਭਨੇਵੀ ਮੂੰਹ ਬੋਲੀ ਭਨੇਵੀ ਦੀ ਵਿਆਹ ਦੀ ਖੁਸ਼ੀ ਤੇ ਸਾਡੀ ਮੌਤ ਲਿਖੀ, ਬੇਸ਼ੱਕ ਹੋ ਜੇ। ਮੈਂ ਸਾਰੀ ਉਮਰ ਤੁਹਾਨੂੰ ਭੈਣ ਕਹਿੰਦਾ ਰਿਹਾ, ਕਿਉਂਕਿ ਉਹ ਆਂਟੀ ਦਾ ਭਰਾ ਨਹੀਂ ਸੀ ਕੋਈ। ਤੇ ਮੇਰੇ ਫਾਦਰ ਮੇਰੇ ਮਦਰ ਗਏ, ਉਹਨਾਂ ਨੂੰ ਵਿਆਹ ਦਾ ਚਾਅ ਨਹੀਂ ਸੀ ਉਸ ਹਿੰਦੂ ਫੈਮਿਲੀ ਨੂੰ, ਜਿੰਨਾ ਕਿ ਉਹ ਮੇਰੇ ਮਦਰ ਫਾਦਰ ਦੀ ਹਿਫਾਜ਼ਤ ਕਰ ਰਹੇ ਸੀ। ਫਿਰ ਅਸੀਂ ਕਿੱਦਾਂ ਕਹਿ ਦਈਏ ਹਿੰਦੂ ਮਾੜੇ ਆ ਜਾਂ ਸਿੱਖ ਮਾੜੇ ਆ। ਇਸ ਸਿਰਫ ਪੰਗਾ ਪੈਂਦਾ ਤੇ ਇਹ ਜਿਹੜੇ 2 ਟਕੇ ਦੇ ਕੱਲ ਦੇ ਭੁੱਖੇ ਨੰਗੇ ਪੋਲੀਟੀਸ਼ੀਅਨਸ ਆਉਂਦੇ ਨੇ ਤੇ ਕਰੋੜਪਤੀ ਬਣ ਜਾਂਦੇ ਨੇ, ਬਸ ਉਹਨਾਂ ਦੇ ਪਾਏ ਸਿਆਪੇ ਦੇ ਸਾਰੇ। ਥੈਂਕ ਯੂ ਭੈਣ ਜੀ ਸੋ ਮਚ ਐਂਡ ਆਮ ਸੌਰੀ। ਅੱਗੇ ਬਾਬਾ ਜੀ। ਸੋ ਇਹ ਕੱਲਾ ਇਹੀ ਨਹੀਂ, ਇਹਦੇ ਵਿੱਚ ਆਈ ਥਿੰਕ ਪ੍ਰਵੀਨ ਜੀ ਜੇ ਪਿੱਛੇ ਵੀ ਜਾਓਗੇ ਨਾ, ਜਿਹੜੀ ਉਹ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਜਿਹੜੇ ਜਜ਼ਬੇ ਦੀ ਗੱਲ, ਜਿਹੜੇ ਗੁਰੂਆਂ ਪੀਰਾਂ ਤੋਂ ਆਪਾਂ ਨੂੰ ਜਿਹੜਾ ਮਿਲਿਆ, ਜਿਹੜਾ ਖਾਲਸਾ ਪੰਥ ਜਿਹੜਾ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਹਮਲਾਵਰ ਵੀ ਸੀ, ਉਹਨਾਂ ਨੂੰ ਡੱਕਿਆ ਵੀ, ਉਹਨਾਂ ਨੂੰ ਰੋਕਿਆ ਵੀ, ਉਹਨਾਂ ਨੂੰ ਹਰਾਇਆ ਵੀ। ਬਾਅਦ ਦੇ ਵਿੱਚ ਇਵੈਂਚੁਅਲੀ ਦੇਖੋ ਆ ਗਿਆ, ਥੱਲੇ ਨੂੰ ਆ ਗਿਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਨੂੰ ਉਹ ਦੇਖਦੇ ਨੇ, ਜਿਹੜੇ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਚੀਜ਼ ਰਾਸ ਨਹੀਂ ਆਉਂਦੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਕਾਬੂ 'ਚ ਨਹੀਂ ਆਉਂਦੇ। ਵੀ ਇਹ ਏਦਾਂ ਨਹੀਂ, ਇਹ ਅਕਾਲ ਦੇ ਕਹਿਣੇ 'ਚ ਹੀ ਆ, ਵੀ ਬਾਕੀਆਂ ਦੇ ਕਹਿਣੇ 'ਚ ਨਹੀਂ। ਉਹ ਵੱਖਰੀ ਗੱਲ ਆ ਵੀ ਅੱਜ ਪ੍ਰੋਪੇਗੈਂਡਾ ਦੇ ਨਾਲ ਹਾਲਾਤ ਵੱਖਰੇ ਜਿਹੜੇ ਉਹ ਹੋਏ ਪਏ ਨੇ, ਪਰ ਜੂਝਣ ਵਾਲੇ ਕਰਨ ਵਾਲੇ ਉਹ ਕਰੀ ਜਾ ਰਹੇ ਨੇ। ਪੂਲੇ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਵੀ ਉਹ ਇੱਕ ਨਵਤੇਜ ਸਿੰਘ ਗੁੱਗੂ ਤੇ ਹਰਚੰਦ ਸਿੰਘ, ਉਹਨਾਂ ਨੇ ਹੀ ਉਸ ਨੂੰ ਜਿਹੜਾ ਉੱਥੇ ਸੋਧਾ ਜਿਹੜਾ ਉਹ ਲਾਇਆ ਸੀਗਾ। ਸੋ ਜਦੋਂ ਜਿੱਦਾਂ ਕੋਈ ਕਰਦਾ ਨਾ, ਉਹ ਉਦਾਂ ਦਾ ਹੀ ਜਿਹੜਾ ਉਸਨੂੰ ਬਾਅਦ ਦੇ ਵਿੱਚ ਭੁਗਤਣਾ ਜਿਹੜਾ ਉਹ ਪੈਂਦਾ ਆ। ਤੇ ਦੇਖੋ ਅੱਗੇ ਕੀ ਹੁੰਦਾ ਆ ਪ੍ਰਵੀਨ ਜੀ, ਪਰ ਜਿਹੜੀ ਇਨਸਾਫ ਵਾਲੀ ਜਿਹੜੀ ਉਹ ਗੱਲ ਆ ਨਾ, ਉਹ ਇਹੀ ਹੈ, ਚਾਹੇ ਪੋਲੀਟੀਸ਼ੀਅਨਸ ਦੇ ਆਧਾਰ ਤੇ ਉਸ ਐਂਗਲ ਤੋਂ ਕਹਿ ਲਓ ਵੀ ਉਹਨਾਂ ਨੇ ਆਪਣੀ ਵੋਟ ਬੈਂਕ ਨਹੀਂ ਖਰਾਬ ਕਰਨੀ, ਤਾਂ ਉਹ ਇਨਸਾਫ ਨਹੀਂ ਦਿੰਦੇ, ਤੇ ਤਾਂ ਸਿਰਫ ਮੈਜੋਰਟੀ ਦੇ ਹੱਕ ਦੀ ਜਿਹੜੀ ਉਹ ਗੱਲ ਕਰਦੇ ਆ। ਚਾਹੇ ਜੋ ਵੀ ਆ, ਪਰ ਉਹਦੇ ਵਿੱਚ ਖਾਮਿਆਜ਼ਾ ਕਿਹਨੂੰ ਭੁਗਤਣਾ ਪੈ ਰਿਹਾ ਹੈ, ਅੱਜ ਤੋਂ ਨਹੀਂ ਕਦ ਤੋਂ ਜਿਹੜਾ ਉਹ ਭੁਗਤ ਰਿਹਾ। ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਜਿਹੜਾ ਉਹ ਹਾਜ਼ਰ ਹੁੰਦੇ ਆ, ਗੱਲਬਾਤ ਨੂੰ ਆਪਾਂ ਏਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ। ਹੁਣ ਜਦੋਂ ਹਾਂਜੀ ਮੈਂ ਇਸ ਗੱਲ ਤੇ ਆ ਰਿਹਾ ਸੀਗਾ, ਮੈਂ ਕਿਹਾ ਪਹਿਲੇ ਹਿੱਸੇ ਦੇ ਵਿੱਚ ਆਪਾਂ ਚਰਚਾ ਕੀਤੀ ਹੈ ਸੱਜਣ ਕੁਮਾਰ ਦੇ ਬਰੀ ਹੋਣ ਦੇ ਬਾਰੇ, ਤੇ ਸਵਾਲ ਉਹ ਸਾਡੇ ਹੈਗੇ ਨੇ, ਰਹਿਣੇ ਚਾਹੀਦੇ ਨੇ ਕਿ ਜੇਕਰ ਇਹ ਬਰੀ ਹੋ ਗਿਆ ਤਾਂ ਦੋਸ਼ੀ ਕੌਣ ਸੀਗਾ। ਤੇ ਹੁਣ ਆਪਾਂ ਜਿਹੜਾ ਕੌਮਾਂਤਰੀ ਪੱਧਰ ਤੇ ਜਿਹੜਾ ਮਾਹੌਲ ਬਣਦਾ ਜਾ ਰਿਹਾ, ਖਾਸ ਕਰਕੇ ਭਾਈ ਹਰਜੀਤ ਸਿੰਘ ਨਿੱਜਰ ਦੇ ਮਾਮਲੇ ਤੋਂ ਬਾਅਦ, ਕਤਲ ਮਾਮਲੇ ਤੋਂ ਬਾਅਦ ਕਹਿ ਸਕਦੇ ਹਾਂ, ਟਰੂਡੋ ਨੇ ਜਿਸ ਤਰੀਕੇ ਦੇ ਨਾਲ ਘੇਰਾ ਪਾਇਆ, ਤੇ ਇੱਕ ਇਸ ਮਾਮਲੇ ਦੇ ਵਿੱਚ ਗੱਲ ਇਹ ਹੈ ਕਿ ਹੁਣ ਸਿੱਖਾਂ ਦੇ ਜਿਹੜੇ ਕਿ ਕੈਨੇਡਾ ਦੀ ਸਿਆਸਤ ਦੇ ਵਿੱਚ ਬੜੇ ਵੱਡੇ ਪੱਧਰ ਤੇ ਡੋਮੀਨੇਟਡ ਕਹਿ ਸਕਦੇ ਹਾਂ ਹੁਣ ਆਪਾਂ, ਉਸ ਸਥਿਤੀ ਦੇ ਵਿੱਚ ਨੇ। ਤਾਂ ਹੁਣ ਉਹਨਾਂ ਦੇ ਜਿਹੜੇ ਇਸ਼ੂਜ਼ ਨੇ, ਜਿਹੜੀਆਂ ਉਹਨਾਂ ਦੇ ਮਸਲੇ ਨੇ, ਉਹ ਕੌਮਾਂਤਰੀ ਪੱਧਰ ਤੇ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਨ ਲੱਗੇ ਨੇ। ਤੇ ਭਾਰਤ ਦੀ ਜਿਹੜੀ ਘੇਰਾਬੰਦੀ ਆ ਉਹ ਅਮਰੀਕਾ ਕੈਨੇਡਾ ਨੇ ਚਲੋ ਦੋਸ਼ ਲਾਏ ਆ, ਅਮਰੀਕਾ ਤੇ ਆਸਟ੍ਰੇਲੀਆ ਤੇ ਇੰਗਲੈਂਡ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਅੱਖ ਹੈ ਇਹਨਾਂ ਚੀਜ਼ਾਂ ਦੇ ਉੱਤੇ ਤੇ ਅਸੀਂ ਚਿੰਤਾ ਜਤਾਈ ਹੈ, ਡੀਪ ਕੰਸਰਨਸ। ਹਾਂਜੀ ਬਿਲਕੁਲ। ਸੋ ਇਸੇ ਹੀ ਸੋ ਲੱਗਦਾ ਕਿ ਇਹ ਜਿਹੜਾ ਮਸਲਾ ਰਾਜਕਰਨਵੀਰ ਸਿੰਘ ਜੀ ਛੇਤੀ ਰੁਕਣਾ ਨਹੀਂਗਾ ਹੁਣ, ਤੇ ਇਸ ਜਿਹੜਾ ਜੋ ਚੱਲ ਰਿਹਾ ਪੂਰਾ, ਇਹਦੇ ਨਾਲ ਦੋ ਚੀਜ਼ਾਂ ਨੂੰ ਆਪਾਂ ਕਦੇ ਵੀ ਇਗਨੋਰ ਨਹੀਂ ਕਰ ਸਕਦੇ। ਇੱਕ ਤਾਂ ਜਿਹੜੀਆਂ ਕਿਲਿੰਗਸ ਹੋਈਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੀਆਂ, ਖਾਸ ਕਰਕੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਇਹਨਾਂ ਦੀ ਇੱਕ ਮੰਗ ਹੈ, ਇਹ ਆਪਣੇ ਦੇਸ਼ ਲਈ ਜੂਝ ਰਹੇ ਨੇ, ਆਪਣੇ ਇੱਕ ਵਤਨ ਲਈ ਜੂਝ ਰਹੇ ਨੇ, ਉਹਨਾਂ ਦੀ। ਤੇ ਦੂਜਾ ਇਹ ਕਿ ਹੁਣ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਟਰੈਵਲ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਖਦਸ਼ੇ ਨੇ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਟਰੈਵਲ ਬੈਨ ਹੀ ਨਾ ਕਰਦੇ ਜਾਂ ਕਿਵੇਂ ਆ, ਤਾਂ ਇਹ ਦੋਨੇ ਚੀਜ਼ਾਂ ਹੁਣ ਪੈਰਲਰ ਚੱਲ ਰਹੀਆਂ ਨੇ ਚਰਚਾ ਦੇ ਰੂਪ ਦੇ ਵਿੱਚ। ਜੀ, ਇਸ ਦੇ ਉੱਤੇ ਪ੍ਰਵੀਨ ਜੀ SGPC ਨੇ ਵੀ ਤੇ ਜਿਹੜੇ ਜਥੇਦਾਰ ਰਘਬੀਰ ਸਿੰਘ ਜੀ, ਹਾਂਜੀ, ਉਹਨਾਂ ਨੇ ਵੀ ਆਪੋ ਆਪਣੇ ਬਿਆਨ ਦਿੱਤੇ ਆ ਜੀ। SGPC ਜਿਹੜੀ ਉਹ ਕਹਿੰਦੀ ਆ ਵੀ ਜਿਹੜੀਆਂ ਦੋਨੇ ਜਿਹੜੀਆਂ ਸਰਕਾਰਾਂ ਆ, ਹਾਂਜੀ, ਉਹ ਧਿਆਨ ਦੇ ਨਾਲ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਚੱਲਣ, ਵੀ ਉਹ ਦੇਖ ਕੇ ਜਿਹੜੇ ਆ ਇਹ ਚੀਜ਼ਾਂ ਨੂੰ ਗੱਲ ਜਿਹੜੀ ਉਹ ਕਰਨ ਵੀ ਕੀ ਜਿਹੜਾ ਇਸ ਦੇ ਵਿੱਚ ਹੋ ਰਿਹਾ। ਦੂਜੇ ਪਾਸੇ ਜਿਹੜੇ ਜਥੇਦਾਰ ਰਘਬੀਰ ਸਿੰਘ ਆ, ਉਹਨਾਂ ਨੇ ਕਿਹਾ ਵੀ ਜਿਹੜੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਉੱਤੇ ਜਿਹੜੇ ਉਹ ਲਾਏ ਆ, ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਰਹਿੰਦੇ ਜਿਹੜੇ ਸਿੱਖ ਆ ਉਹ ਹਿੱਲ ਗਏ ਨੇ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਮੁੜ ਦੁਬਾਰਾ ਜਿਹੜਾ ਸਾਕਾ ਨੀਲਾ ਤਾਰਾ ਹੈ, ਆਪਰੇਸ਼ਨ ਬਲੂ ਸਟਾਰ ਉਹਨਾਂ ਨੇ ਵਰਤਿਆ ਸ਼ਬਦ, ਵੀ ਉਸ ਦੀ ਯਾਦ ਦਿਵਾਉਂਦਾ ਆ। ਤੇ ਜਿਹੜਾ ਬਾਅਦ 'ਚ 84 ਦਾ ਕਤਲੇਆਮ ਹੋਇਆ ਸੀਗਾ, ਵੀ ਉਹਨਾਂ ਦੀ ਯਾਦ ਦਿਵਾਉਂਦਾ, ਤੇ ਉਹਦੇ ਨਾਲ ਕਈ ਜਿਹੜੇ ਜ਼ਖਮ ਆ ਉਹ ਦੁਬਾਰਾ ਅੱਲੇ ਹੋ ਗਏ ਨੇ, ਉਹ ਦੁਬਾਰਾ ਰੀਓਪਨ ਹੋ ਗਏ ਨੇ। ਤੇ ਕਹਿੰਦੇ ਵੀ ਇਸ ਤੋਂ ਮਾੜੀ ਚੀਜ਼ ਕੁਛ ਨਹੀਂ ਹੋ ਸਕਦੀ ਵੀ ਜੇ ਇੰਡੀਆ ਦੀਆਂ ਏਜੰਸੀਆਂ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਸ਼ਾਮਲ ਨੇ। ਤੇ ਕਹਿੰਦੇ ਵੀ ਅਸੀਂ ਯੂਨੀਅਨ ਸਰਕਾਰ ਨੂੰ ਕਹਿੰਦੇ ਆ ਵੀ ਉਹ ਆਪਣੀ ਜਿਹੜੀ ਪੋਜੀਸ਼ਨ ਆ ਇਸ ਦੇ ਉੱਤੇ ਕਲੀਅਰ ਕਰੇ, ਜਿਹਦੇ ਤੇ ਮੋਦੀ ਸਰਕਾਰ ਨੇ ਆਲਰੇਡੀ ਕਈ ਵਾਰੀ ਇਹ ਚੀਜ਼ ਕੀਤੀ ਹੈ ਵੀ ਅਬਸਰਡ ਆ, ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਇਹ ਚੀਜ਼ਾਂ ਜਿਹੜੇ ਟਰੂਡੋ ਹੁਣਾਂ ਦੇ ਬਿਆਨ ਤੋਂ ਬਾਅਦ ਚ ਕਹੀਆਂ ਨੇ, ਪਰ ਟਰੂਡੋ ਹੁਣਾਂ ਨੇ ਇੰਡੀਆ ਦੇ ਡਿਨਾਇਲ ਨੂੰ ਸਵੀਕਾਰ ਨਹੀਂ ਕੀਤਾ। ਉਹ ਕਹਿੰਦੇ ਆ ਵੀ ਨਹੀਂ, ਏਦਾਂ ਨਹੀਂ, ਅਸੀਂ ਐ ਮੂੰਹ ਚੱਕ ਕੇ ਜਿਹੜਾ ਉਹ ਨਹੀਂ ਕੀਤਾ। ਸਭ ਤੋਂ ਜਿਹੜੀ ਇਸ ਪੂਰੇ ਮਾਮਲੇ ਵਿੱਚ ਹੁਣ ਜਿਹੜੀ ਪ੍ਰਵੀਨ ਕਹਿ ਸਕਦੇ ਵੀ ਜਿਹੜੀ ਅਪਡੇਟ ਹੋਈ ਆ ਨਾ, ਜਿਹੜੇ ਕੰਜ਼ਰਵੇਟਿਵ ਇੱਕ ਟਾਈਮ ਦੇ ਉੱਤੇ ਨਾਲ ਨਜ਼ਰ ਆ ਰਹੇ ਸੀਗੇ ਟਰੂਡੋ ਦੇ, ਉਹਨਾਂ ਦਾ ਜਿਹੜਾ ਪੋਲੀਵੀਅਰ ਆ, ਉਹ ਕਿਉਂਕਿ ਸਟੀਵਨ ਹਾਰਪਰ ਇੰਸਟੀਚਿਊਟ ਤੇ ਮੋਦੀ ਤੇ ਬੜੀ ਨੇੜਤਾ ਆ ਉਹਨਾਂ ਦੀ, ਉਹ ਉਧਰੋਂ ਗੱਲ ਚੱਲੀ ਆ। ਤੇ ਹੁਣ ਜਿਹੜਾ ਪੋਲੀਵੀਅਰ ਆ ਉਹ ਕਹਿੰਦਾ ਵੀ ਮੈਨੂੰ ਸਬੂਤ ਦਿਓ। ਠੀਕ ਹੈ। ਉਦਣ ਸਦਨ ਦੇ ਵਿੱਚ ਤਾਂ ਜ਼ਰੂਰ ਟਰੂਡੋ ਨੇ ਇਹੀ ਕਿਹਾ ਸੀਗਾ ਵੀ ਮੈਂ ਆਪੋਜੀਸ਼ਨ ਲੀਡਰ ਨੂੰ ਵੀ ਦੱਸ ਚੁੱਕਾ, ਤੇ ਅੱਜ ਆਮ ਜਿਹੜੇ ਕੈਨੇਡੀਅਨਸ ਉਹਨਾਂ ਨੂੰ ਸਦਨ ਦੇ ਸਹਾਰੇ ਜਿਹੜਾ ਉਹ ਮੈਂ ਦੱਸ ਰਿਹਾ ਆ। ਜਿਹੜਾ ਕਿਊਬ ਬਲਾਕ ਵਾਲੇ ਹੈਗੇ ਆ, ਕਿਊਬੈਕ ਵਾਲੇ ਜਿਹੜੇ ਆ, ਉਹਨਾਂ ਨੇ ਵੀ ਕਿਹਾ ਵੀ ਅਸੀਂ ਆਪਣੀ ਸਰਕਾਰ ਦੇ ਨਾਲ ਆ। NDP ਵਾਲੇ ਵੀ ਸੀਗੇ, ਇਹ ਕੰਜ਼ਰਵੇਟਿਵ ਪਾਰਟੀ ਨੇ ਵੀ ਜਿਹੜਾ ਉਹ ਏਦਾਂ ਕਿਹਾ ਸੀਗਾ। ਪਰ ਅੱਜ ਜਿਹੜੇ ਪੀਅਰ ਪੋਲੀਵੀਅਰ ਆ,
ਉਸ ਸਬੂਤਾਂ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਉੱਥੇ ਵੀ ਇਹ ਜਿਹੜੀ ਦਖਲਅੰਦਾਜ਼ੀ ਸੀ ਨਾ, ਇੱਕ ਸੀਸਿਸ ਦੀ ਰਿਪੋਰਟ ਸੀਗੀ ਜਿਹੜੀ 2017 ਦੀ, ਉਹਦੇ ਵਿੱਚ ਉਹ ਇਹ ਕਹਿੰਦੇ ਆ ਵੀ ਜਿਹੜੀ ਇੰਡੀਅਨ ਕੌਂਸੂਲੇਟ ਸੀਗਾ, ਉਹਨਾਂ ਨੇ ਜਿਹੜੇ ਸਿੱਖਸ ਆਫ ਵੈਨਕੂਵਰ ਆ, ਉਹਨਾਂ ਦੇ ਖਿਲਾਫ ਕਾਫੀ ਜਿਹੜੀਆਂ ਚੀਜ਼ਾਂ ਚਲਾ ਰੱਖੀਆਂ ਸੀ, ਉਹ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਸੀਗੇ। ਅਸੀਂ ਉਸ ਨੂੰ ਰੋਕਣਾ ਚਾਹੁੰਦੇ ਸੀਗੇ, ਪਰ ਉਸ ਟਾਈਮ ਦੇ ਉੱਤੇ ਸਰਕਾਰ ਟਰੂਡੋ ਦੀ ਹੋਈ ਸੀਗੀ। ਟਰੂਡੋ ਨੇ ਉਸ ਟਾਈਮ ਤੇ ਦਗਾ ਦਿੱਤਾ, ਕਹਿ ਸਕਦੇ ਆ। ਉਹਨੇ ਇੰਡੀਆ ਨੂੰ ਜਾਣਾ ਸੀਗਾ, ਉਹਨੇ ਇਸ ਆਪਰੇਸ਼ਨ ਨੂੰ ਰੋਕ ਦਿੱਤਾ, ਠੀਕ ਹੈ, ਜਾਣ ਤੋਂ ਪਹਿਲਾਂ, ਵੀ ਸ਼ਾਇਦ ਮੈਂ ਜੇ ਪਹਿਲਾਂ ਇਦਾਂ ਕਰਤਾ ਤੇ ਉੱਥੇ ਜਾ ਕੇ ਨਾਰਾਜ਼ਗੀ ਹੋ, ਤੇ ਪਰ ਹੋਇਆ ਉਹਦੇ ਨਾਲ ਕੀ ਸਭ ਨੂੰ ਹੀ ਪਤਾ ਵੀ ਉਦੋਂ ਕਿੰਨੇ ਜਾਣੇ ਗਏ ਸੀ ਤੇ ਕੀ ਵਤੀਰਾ ਜਿਹੜਾ ਉਹ ਭਾਰਤ ਦਾ ਉਸ ਟਾਈਮ ਦੇ ਉੱਤੇ ਕੈਨੇਡਾ ਦੇ ਮੰਤਰੀ ਤੇ ਪ੍ਰਧਾਨ ਮੰਤਰੀ ਤੇ ਬਾਕੀਆਂ ਦੇ ਪ੍ਰਤੀ ਜਿਹੜਾ ਉਹ ਰਿਹਾ ਸੀਗਾ। ਪਰ ਉਹ ਚੀਜ਼ ਜਿਹੜੀ ਇੱਕ ਵਾਰੀ ਫੇਰ ਇਸ ਪੂਰੀ ਚਰਚਾ ਦੇ ਵਿੱਚ ਮੁੜ ਉੱਭਰ ਕੇ ਆਈ ਆ ਵੀ ਜਿਹੜੇ ਇੰਡੀਅਨ ਕੌਂਸੂਲੇਟ ਜਾਂ ਇੰਡੀਅਨ ਐਮਬੈਸੀਜ਼ ਜਿਹੜੀਆਂ ਆ ਉੱਥੇ, ਜਾਂ ਉਹਨਾਂ ਦੇ ਏਜੰਟਸ ਆ, ਉਹ ਨਿਸ਼ਾਨੇ ਤੇ ਰੱਖੀ ਬੈਠੇ ਆ ਸਿੱਖਾਂ ਨੂੰ, ਖਾਸ ਕਰਕੇ ਕਿਉਂਕਿ ਇਹ ਆਵਾਜ਼ ਬੁਲੰਦ ਕਰਦੇ ਆ। ਤੇ ਇੱਕ ਪਾਸੇ ਤਾਂ ਕਹਿੰਦੇ ਵੀ ਰੈਫਰੈਂਡਮ ਦਾ ਕੋਈ ਹੈ ਨਹੀਂ, ਦੂਜੇ ਪਾਸੇ ਬੌਖਲਾਹਟ ਵੀ ਬੜੀ। ਉਹ ਕਹਿੰਦੇ ਵੀ ਇਹ ਚੀਜ਼ਾਂ ਨੂੰ ਜਿਹੜਾ ਉਹ ਰੋਕੋ, ਔਰ ਟਰੂਡੋ ਹੁਣੀ ਕਹਿੰਦੇ ਵੀ ਇੱਥੇ ਆਜ਼ਾਦੀ ਆ ਵੀ ਭਾਈ, ਹਰ ਇੱਕ ਦੀ ਆਪੋ ਆਪਣੇ ਵਿਚਾਰ ਦੀ ਆਜ਼ਾਦੀ। ਜਿੱਥੇ ਇੱਕ ਉੱਥੇ ਉਹਨਾਂ ਦਾ ਪ੍ਰੋਵਿੰਸ 2 ਵਾਰੀ ਰੈਫਰੈਂਡਮ ਕਰਾ ਸਕਦਾ ਹੈ ਉਹਨਾਂ ਦੇ ਮੁਲਕ ਦੇ ਨਾਲੋਂ ਹੀ ਵੱਖ ਹੋਣ ਦੇ ਲਈ, ਉਹ ਨਹੀਂ ਉਹਨਾਂ ਨੇ ਰੋਕਿਆ, ਤੇ ਇਹ ਕਿੱਦਾਂ ਰੋਕਣਗੇ? ਬਿਲਕੁਲ। ਸੋ ਇਹ ਇੱਕ ਹੋਰ ਤਰ੍ਹਾਂ ਦਾ ਨੈਰੇਟਿਵ ਜਿਹੜਾ ਉਹ ਵੀ ਬੜਾ ਚੱਲ ਰਿਹਾ ਕਿ ਕੈਨੇਡਾ ਸਿੱਖਾਂ ਦੀ ਹਮਾਇਤ ਕਰ ਰਿਹਾ, ਕੈਨੇਡਾ ਸਿੱਖਾਂ ਦੇ ਨਾਲ ਖੜਾ ਹੈ। ਤਾਂ ਇੱਥੇ ਇੱਕ ਗੱਲ ਹੋਰ ਦੀ ਵੀ ਚਰਚਾ ਕਰਨ ਵਾਲੀ ਬਣਦੀ ਹੈ ਕਿ ਸਿੱਖਾਂ ਦੀ ਹਮਾਇਤ ਤੁਸੀਂ ਕਹਿ ਤਾਂ ਸਕਦੇ ਹੋ, ਪਰ ਅਸਲ ਦੇ ਵਿੱਚ ਜਿਹੜਾ ਉਹਨਾਂ ਦਾ ਕੰਸਟੀਟਿਊਸ਼ਨਲ ਥੀਮ ਹੈ, ਇੱਕ ਬੇਸ ਹੈ, ਉਹਦੀ ਰਾਖੀ ਕਰ ਰਿਹਾ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਕੈਨੇਡੀਅਨ ਸੋਇਲ ਦੇ ਉੱਤੇ ਕੈਨੇਡੀਅਨ ਨਾਗਰਿਕ ਨੂੰ ਅਸੀਂ ਮਾਰਨ ਦੀ ਇਜਾਜ਼ਤ ਨਹੀਂ ਦਿਆਂਗੇ। ਉਹ ਤੁਹਾਡੇ ਨਾਲ ਹਮਖਿਆਲੀ ਹੋਵੇ ਜਾਂ ਤੁਹਾਡੇ ਖਿਆਲਾਤ ਨਾਲ ਸਹਿਮਤ ਹੋਵੇ ਨਾ ਹੋਵੇ, ਇਹ ਮੈਟਰ ਨਹੀਂ ਕਰਦਾ। ਤੇ ਇੱਥੇ ਇੱਕ ਗੱਲ ਹੋਰ ਇਸ ਗੱਲ ਦੇ ਕਾਊਂਟਰ ਦੇ ਵਜੋਂ ਕਹਿ ਸਕਦੇ ਆਪਾਂ, ਉਹ ਇਹ ਹੈ ਕਿ ਕੈਨੇਡਾ ਦੇ ਵਿੱਚ ਜਿੰਨੀ ਕੁ ਸਿੱਖਾਂ ਦੀ ਆਬਾਦੀ ਹੈ, ਉਹਦੇ ਨੇੜੇ ਤੇੜੇ ਹਿੰਦੂਆਂ ਦੀ ਆਬਾਦੀ ਵੀ ਹੈ। ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਸਿੱਖਾਂ ਦੀ ਆਬਾਦੀ ਕਰਕੇ, ਜਾਂ ਕੁਝ ਲੋਕ ਕਹਿ ਰਹੇ ਵੋਟਾਂ ਕਰਕੇ ਟਰੂਡੋ ਇਦਾਂ ਕਰ ਰਿਹਾ। ਸਾਰੇ ਲੋਕ ਨੇ ਉੱਥੇ। ਉਹ ਇੱਕ ਬਹੁਤ ਵਿਭਿੰਨਤਾ ਵਾਲਾ ਜਿਹੜੇ ਦੇਸ਼ ਹੈ, ਬਹੁਤ ਕਲਚਰ ਵਾਲਾ ਦੇਸ਼ ਹੈ, ਮਤਲਬ ਬਹੁਤ ਸੱਭਿਅਤਾਵਾਂ ਨੇ ਉੱਥੇ। ਉਹ ਇਸ ਤਰ੍ਹਾਂ ਦਾ ਦੇਸ਼ ਹੈ। ਰੇਸਿਜ਼ਮ ਦੇ ਮਾਮਲੇ ਦੇ ਵਿੱਚ ਵੀ ਕਾਫੀ ਲਿਬਰਲ ਮੰਨਿਆ ਜਾਂਦਾ ਕੈਨੇਡਾ ਨੂੰ। ਤਾਂ ਇਹ ਜਿਹੜੀ ਵੋਟਾਂ ਨਾਲ ਜੋੜ ਕੇ ਇੱਕ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਜਾਂ ਕਹੀ ਜਾ ਰਹੀ ਹੈ ਕਿ ਟਰੂਡੋ ਨੇ ਸ਼ਾਇਦ ਵੋਟਾਂ ਕਰਕੇ ਇਸ ਤਰ੍ਹਾਂ ਕੀਤਾ, ਵੋਟਾਂ ਕਰਕੇ ਨਹੀਂ, ਉਹ ਜਿਹੜੀ ਕਤਲ ਹੋਇਆ ਭਾਈ ਨਿੱਜਰ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ, ਬਕਾਇਦਾ ਉਹਦੇ ਲਈ ਉਹ ਫਾਈਂਡਿੰਗਸ ਉਹਨਾਂ ਨੇ ਲੱਭੀਆਂ। ਫਾਈਂਡਿੰਗਸ ਲੱਭਣ ਤੋਂ ਬਾਅਦ ਉਹਨਾਂ ਨੇ ਚਰਚਾ ਕੀਤੀ ਆਪਣੇ ਦੇਸ਼ਾਂ ਦੇ ਨਾਲ, ਜਿਨ੍ਹਾਂ ਦੇ ਨਾਲ ਉਹਨਾਂ ਦਾ ਇੰਟੈਲੀਜੈਂਸ ਜੋ ਵੀ ਸ਼ੇਅਰਿੰਗ ਹੈਗੀ ਆ। ਉਸ ਤੋਂ ਬਾਅਦ ਉਹਨਾਂ ਨੇ ਇਹ ਮਾਮਲਾ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਕਹਿਣ ਦੇ ਮੁਤਾਬਕ ਜਦੋਂ G20 ਸੀਗਾ, ਉਹਨਾਂ ਨੇ ਮੋਦੀ ਕੋਲੇ ਵੀ ਰੱਖਿਆ, ਪਰ ਹੁਣ ਉਹਨਾਂ ਨੇ ਆਪਣੇ ਸਦਨ ਦੇ ਵਿੱਚ ਰੱਖਿਆ। ਔਰ ਜਿਹੜੀ ਤੁਸੀਂ ਪੀਰੇ ਪੋਲੀਐਵ ਦੀ ਗੱਲ ਕੀਤੀ ਹੈ, ਉਸ ਦਿਨ ਉਹਨਾਂ ਨੇ ਵੀ ਕੈਨੇਡੀਅਨ ਸੋਇਲ ਦੇ ਉੱਤੇ ਕੈਨੇਡੀਅਨ ਸੋਵਰਨਟੀ ਦੇ ਨਾਂ ਦੇ ਉੱਤੇ ਹਾਮੀ ਭਰੀ ਸੀ ਕਿ ਅਸੀਂ ਵਾਕਈ ਇਸ ਗੱਲ ਨੂੰ ਕਦੇ ਵੀ ਮਨਜ਼ੂਰ ਨਹੀਂ ਕਰ ਸਕਦੇ ਕਿ ਸਾਡੀ ਸੋਵਰਨਟੀ ਦੇ ਉੱਤੇ ਹਮਲਾ ਹੋਵੇ। ਪਰ ਕਿਉਂਕਿ ਇਹ ਸਿਆਸਤ ਹੈ, ਪਲ ਦਰ ਪਲ ਬਦਲਦੇ ਰਹਿਣਾ ਇਹਦਾ ਇੱਕ ਸੁਭਾਅ ਜਿਹਾ ਬਣ ਚੁੱਕਿਆ। ਪਰ ਜਿਹੜੀ ਗੱਲ ਹੈ ਵੋਟਾਂ ਕਰਕੇ ਉਹ ਕਰ ਰਹੇ ਨੇ, ਜਾਂ ਇਸ ਤਰ੍ਹਾਂ ਕਰਕੇ ਸਿੱਖਾਂ ਦੀਆਂ ਵੋਟਾਂ ਲੈਣ ਕਰਕੇ, ਇਸ ਤਰ੍ਹਾਂ ਨਹੀਂ ਹੈ। ਉਹ ਇੱਕ ਮਾਮਲੇ ਨੂੰ ਪੜਤਾਲਣ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਗੱਲ ਆ ਉਹ ਰੱਖੀ ਹੈ। ਹੁਣ ਜੈ ਸ਼ੰਕਰ ਨੇ ਆਉਣਾ ਇੱਥੇ ਜੀ 23 ਤਰੀਕ ਨੂੰ ਨਿਊਯਾਰਕ ਦੀ, ਕਿਉਂਕਿ UN ਦੀ ਅਸੈਂਬਲੀ ਚੱਲ ਰਹੀ ਆ ਜੀ, ਕਿਉਂਕਿ ਉਹ ਵੀ ਬੋਲਦੇ ਹੀ ਹੁੰਦੇ ਆ, ਫਿਰ ਉੱਥੇ ਉਹ ਕਲਿੱਪ ਜਿਹੜੇ ਉਹ ਚੱਲਣਗੇ। ਹੁਣ ਦੇਖੋ ਕੈਨੇਡਾ ਵਾਲੇ ਕੀ ਕਹਿੰਦੇ ਆ ਤੇ ਇਹ ਜਿਹੜਾ ਉੱਥੇ ਕੀ ਕਹਿੰਦੇ ਆ। ਸੋ ਇਹ ਉਸ ਤੋਂ ਬਾਅਦ ਵਾਸ਼ਿੰਗਟਨ DC ਦੇ ਵਿੱਚ ਵੀ ਕਹਿੰਦੇ ਉਹ ਆ ਸਕਦੇ ਆ। ਉਧਰ ਮੋਦੀ ਹੁਣੀ ਤੇਜ਼ ਬਹੁਤ ਨੇ ਜੀ, ਇਹ ਮੰਨਣਾ ਪੈਣਾ ਹਨਾ ਵੀ ਇਹ ਤੇਜ਼ ਬਹੁਤ ਆ। ਉਹਨਾਂ ਨੇ ਆਲਰੇਡੀ ਅਗਲੇ ਸਾਲ 26 ਜਨਵਰੀ ਦੀ ਪਰੇਡ ਦੇ ਲਈ ਬਾਈਡਨ ਨੂੰ ਸੱਦਾ ਘੱਲਤਾ ਵੀ ਤੁਸੀਂ ਆਓ ਜੀ, ਸਾਡੇ ਚੀਫ ਗੈਸਟ ਬਣੋ। ਠੀਕ ਹੈ। ਐਰਿਕ ਗਾਰਸੈਟੀ ਜਿਹੜੇ ਅੰਬੈਸਡਰ ਨੇ ਇੰਡੀਆ ਨੂੰ US ਦੇ ਵੱਲੋਂ, ਇੱਕ ਟਾਈਮ ਦੇ ਉੱਤੇ LA ਦੇ ਮੇਅਰ ਵੀ ਰਹੇ ਆ, ਉਹਨਾਂ ਨੇ ਉਹ ਬਾਈਡਨ ਨੂੰ ਗਾਰਸੈਟੀ ਦੇ ਥਰੂ ਜਿਹੜਾ ਉਹ ਸੱਦਾ ਘੱਲ ਦਿੱਤਾ ਵੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ 26 ਜਨਵਰੀ ਦੀ ਜਿਹੜੀ ਰਿਪਬਲਿਕ ਡੇ ਇਹਨਾਂ ਦੀ ਪਰੇਡ ਹੁੰਦੀ ਆ, ਵੀ ਤੁਸੀਂ ਆਓ ਤੇ ਆ ਕੇ ਜਿਹੜਾ ਉਹ ਚੀਫ ਗੈਸਟ ਦੀ ਭੂਮਿਕਾ ਨਿਭਾਓ। ਇਹ ਦੇਖੋ ਹੁਣ ਅਮਰੀਕਾ ਦੇ ਲਈ ਵੀ ਇਹ ਬੜਾ ਦਵੰਦ ਆ। ਹਾਂਜੀ, ਇੱਕ ਪਾਸੇ ਤਾਂ ਉਹ ਕੈਨੇਡਾ ਦੇ ਨਾਲ ਮਿਲ ਕੇ ਦੱਸ ਰਹੇ ਆ ਵੀ ਇੰਡੀਆ ਦਾ ਲਿੰਕ ਸੀਗਾ ਇਸ ਕਿਲਿੰਗ ਦੇ ਵਿੱਚ, ਉਹ ਇਹ ਚੀਜ਼ ਜਿਹੜੀ ਉਹ ਦੱਸ ਰਹੇ ਆ। ਦੂਜੇ ਪਾਸੇ ਉਹਨੂੰ ਆਪਣੇ ਨੇੜੇ ਵੀ ਰੱਖਣਾ ਚਾਹੁੰਦੇ ਆ। ਹੁਣ ਇਹ ਨਹੀਂ ਪਤਾ ਵੀ ਕੀ ਇਸ ਪੂਰੇ ਮਾਮਲੇ 'ਚ ਹੋਊਗਾ। ਬਾਈਡਨ ਹੁਣਾਂ ਨੇ
ਹੁਣ ਜਾ ਕੇ ਤਾਂ ਆਏ ਆ, ਉਹਨਾਂ ਨੂੰ ਪਤਾ ਹੀ ਵੀ ਉੱਥੇ ਬੋਲਣ ਤੇ ਦਿੱਤਾ ਨਹੀਂ ਮੋਦੀ ਨੇ, ਹਾਂਜੀ ਵੀ ਉਹਦੇ ਨਾਲ ਮਿਲ ਕੇ ਤਾਂ ਕੋਈ ਪ੍ਰੈਸ ਕਾਨਫਰੰਸ ਨਹੀਂ ਨਾ ਕੀਤੀ, ਬਿਲਕੁਲ ਇਕੱਲੇ ਤਾਂ ਚਲੋ ਜਿਹੜੀ ਉਹ ਗੱਲਬਾਤ ਜਿਹੜੀ ਉਹਨਾਂ ਨੇ ਕਰਨੀ ਹੋਊਗੀ ਉਹ ਕਰ ਲੈਣਗੇ। ਉਹਨਾਂ ਨੇ ਉਸ ਹਿਸਾਬ ਦੇ ਨਾਲ ਰੱਖਿਆ ਹੀ ਨਹੀਂ, ਸਿਸਟਮ ਹੀ ਨਹੀਂ ਰੱਖਿਆ। ਹੁਣ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। 5 ਆਈਜ਼ ਇਹ ਬਹੁਤ ਕੁਝ ਜੀਓਪੋਲਿਟਿਕਸ ਦੇ ਵਿੱਚ ਤੇਜ਼ੀ ਦੇ ਨਾਲ ਇਹ ਬਦਲ ਰਿਹਾ, ਵੀ ਕੈਨੇਡਾ ਦੇ ਦੁਆਰਾ ਜਿਹੜੇ ਐਲੀਗੇਸ਼ਨ ਜਿਹੜਾ ਭਾਰਤ ਉੱਤੇ ਇਲਜ਼ਾਮ ਜਿਹੜੇ ਲਗਾਏ ਗਏ ਨੇ, ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਚੇਂਜਸ ਆ ਉਹ ਆਪਾਂ ਨੂੰ ਪ੍ਰਵੀਨ ਜੀ ਦੇਖਣ ਨੂੰ ਜਿਹੜੇ ਉਹ ਮਿਲਣਗੇ, ਮਿਲ ਰਹੇ ਆ। ਤੇ ਹੁਣ ਦੇਖੋ ਅੱਗੇ ਕੀ ਹੁੰਦਾ ਆ। ਜਿੱਥੇ ਕੈਨੇਡਾ 5 ਆਈਜ਼ ਤੇ ਆਪਣੇ G7 ਦੇ ਮੁਲਕਾਂ ਨੂੰ, ਹੋਰ ਮੁਲਕਾਂ ਨੂੰ ਇਹਨਾਂ ਐਲੀਗੇਸ਼ਨਸ ਦੇ ਬਾਰੇ ਭਾਰਤ ਪ੍ਰਤੀ ਜਿਹੜਾ ਉਹ ਦੱਸ ਰਿਹਾ ਆ। ਭਾਰਤ ਇਹ ਕਹਿ ਰਿਹਾ ਆ ਵੀ ਅਸੀਂ ਪ੍ਰੂਫ ਦੀ ਮੰਗ ਕਰ ਰਹੇ ਹਾਂ, ਤੇ ਆਪਣੇ ਜਿਹੜੇ ਸਾਥੀਆਂ ਨੂੰ ਅਸੀਂ ਜਿਹੜਾ ਕੈਨੇਡਾ ਦਾ ਐਟੀਟਿਊਡ ਉਹਦੇ ਬਾਰੇ ਜਿਹੜਾ ਉਹ ਦੱਸ ਰਹੇ ਹਾਂ। ਸੋ ਹੁਣ ਦੋਨੋਂ ਹੀ ਮੁਲਕ ਆਪੋ ਆਪਣੇ ਖੇਮੇ ਦੇ ਵਿੱਚ ਮੁਲਕਾਂ ਨੂੰ ਲਿਆਉਣ ਦੇ ਲਈ ਜਿਹੜਾ ਉਹ ਜ਼ੋਰ ਲਾ ਰਿਹਾ। ਬਿਲਕੁਲ, ਤੇ ਇਸੇ ਕਰਕੇ ਅਮਰੀਕਾ ਨੂੰ ਸਰਪੰਚ ਕਿਹਾ ਜਾਂਦਾ ਨਾ, ਕਿ ਜਿਹੜਾ ਬੰਦਾ ਜਦੋਂ ਦੋ ਧਿਰਾਂ ਲੜਦੀਆਂ ਤੇ ਫਿਰ ਸਰਪੰਚ ਵਿਚਾਲੇ ਆ ਗਏ। ਹਾਂਜੀ, ਤੇ ਇਹ ਕਿਉਂਕਿ ਟਰੂਡੋ ਪਹੁੰਚੇ ਨੇ ਨਾ ਬਾਈਡਨ ਕੋਲੇ, ਤਾਂ ਮੋਦੀ ਸਰਕਾਰ ਨੂੰ ਲੱਗਿਆ ਕਿ ਸ਼ਾਇਦ ਸਾਨੂੰ ਪਿੱਛੇ ਨਾ ਰਹਿ ਜੀ, ਸਾਨੂੰ ਵੀ ਅਪਰੋਚ ਉਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ। ਪਰ ਦੇਖੋ ਦੁਨੀਆ ਕਿਸ ਤਰ੍ਹਾਂ ਵੀ ਰੂਸ, ਚੀਨ, ਇੰਡੀਆ ਦੇ ਸੰਬੰਧਾਂ ਨੂੰ ਡਿਫੈਂਡ ਕਰਨ, ਇਹ ਗੱਲ ਸਿਆਸੀ ਮਾਹਰ, ਆਰਥਿਕ ਮਾਹਰ ਮੰਨਦੇ ਆ ਕਿ 1991 ਤੋਂ ਬਾਅਦ ਅਮਰੀਕੀ ਜਾਂ ਵੈਸਟ ਦੀਆਂ ਨੀਤੀਆਂ ਨੂੰ ਭਾਰਤ ਨੇ ਅਪਣਾਇਆ, ਤੇ ਇਹ ਕੋਈ ਝੂਠ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਅੱਜ ਵੀ ਵੈਸਟ ਡਰਿਵਨ ਕਹਿ ਸਕਦੇ ਹਾਂ ਉੱਥੋਂ ਦੀ ਇਕਨੋਮੀ ਹੈ, ਭਾਵੇਂ ਰੂਸ ਯੂਕਰੇਨ ਦੇ ਵਿੱਚ ਦਾਲ ਆ ਗਈ ਹੋਵੇ ਮੋਦੀ ਸਰਕਾਰ, ਪਰ ਫਿਰ ਵੀ ਉੱਥੋਂ ਦਾ ਜਿਹੜਾ ਸਿਸਟਮੈਟਿਕ ਕੰਟਰੋਲ ਹੈ ਇੱਕ ਜਾਂ ਪ੍ਰਭਾਵ ਹੈ ਜਿਹੜਾ, ਉਹ ਅਮਰੀਕਾ ਦਾ ਹੈਗਾ, ਇਹ ਮੰਨਣਾ ਪਊਗਾ ਸਾਨੂੰ। ਤੇ ਅਮਰੀਕਾ ਦੇ ਨਾਲ ਰਹਿਣਾ ਭਾਰਤ ਦੀ ਮਜਬੂਰੀ ਹੈ, ਕਿਉਂਕਿ ਨਾਲ ਚੀਨ ਹੈ। ਜੀ ਬਿਲਕੁਲ, ਚੀਨ ਤੋਂ ਵੀ ਸੁਰੱਖਿਆ ਚਾਹੀਦੀ। ਚੀਨ ਤੋਂ ਵੀ ਹੁਣ ਚੀਨ ਮੋਰੇ ਕਿੰਨਾ ਕੁ ਬੋਲਦੇ ਆ ਮੋਦੀ ਹੁਣੀ। ਹਾਂਜੀ ਅਗਲੇ ਆਪਣੇ ਹੁਣ ਸ਼ੁਭ ਦਾ ਟੂਰ ਤਾਂ ਉਹਨਾਂ ਨੇ ਕੈਨਸਲ ਕਰਤਾ। ਮੁੰਡਾ ਜਿਹੜਾ ਸਟਿਲ ਰੋਲਿੰਗ ਵਾਲਾ, ਜਿਹੜਾ ਐਲੀਵੇਟਡ ਗਾਣਿਆਂ ਵਾਲਾ, ਉਹਦਾ ਤਾਂ ਕੈਨਸਲ ਕਰਾਤਾ, ਵੀ ਕਿਉਂਕਿ ਉਹਨੇ ਭਾਰਤ ਦਾ ਨਕਸ਼ਾ ਉਹਨਾਂ ਨੂੰ ਪਸੰਦ ਨਹੀਂ ਸੀ। ਹੁਣ ਚੀਨ ਦਾ ਕੀ ਕੈਨਸਲ ਕਰਾਤਾ ਇਹਨਾਂ ਨੇ? ਚੀਨ ਨੂੰ ਕਿੰਨਾ ਕੈਨਸਲ ਜਿਹੜਾ ਇਹਨਾਂ ਕਰ ਲਿਆ, ਜਦੋਂ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਆਪਣੇ ਜਿਹੜੇ ਨਵੇਂ ਦਿਖਾਏ ਨਕਸ਼ੇ ਦੇ ਵਿੱਚ ਜਿਹੜਾ ਪੂਰਾ ਹੀ ਦਿਖਾ ਛੱਡਿਆ। ਬਿਲਕੁਲ, ਉਹਨਾਂ ਨੇ ਪੂਰਾ ਨਾਰਥ ਈਸਟ ਦਾ ਇਲਾਕਾ ਹੀ ਜਿਹੜਾ ਉਹਨਾਂ ਨੇ ਪੂਰਾ ਦਿਖਾ। ਇਹ ਦੱਸਦੇ ਜਾਈਏ ਨਾ, ਇਹ ਜਿਹੜੇ ਕਿਹੜਾ ਸੀਗਾ ਆਪਣਾ ਸਾਬਕਾ ਪ੍ਰਧਾਨ, ਜਿਹੜਾ ਮੁੱਖ ਮੰਤਰੀ ਕੈਪਟਨ ਹਨਾ, ਵੀ ਉਹਨੇ ਇੱਕ 10 ਜਾਣਿਆਂ ਦੀ ਸੂਚੀ ਉਦੋਂ ਦਿੱਤੀ ਸੀਗੀ ਜਦੋਂ ਟਰੂਡੋ ਹੁਣੀ ਆਏ ਸੀ ਨਾ, ਉਹਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਨਾਮ ਸੀਗਾ। ਤੇ ਇਹ ਉਸ ਟਾਈਮ ਦੇ ਉੱਤੇ ਇੱਕ ਹਿਸਾਬ ਦੇ ਨਾਲ ਇਹ ਇੱਕ ਹਿੱਟ ਲਿਸਟ ਕਹਿ ਲਓ ਵੀ ਕਾਈਂਡ ਆਫ ਜਿਹੜੀ ਉਹ ਤਿਆਰ ਕਰਕੇ ਜਿਹੜਾ ਕੈਪਟਨ ਅਮਰਿੰਦਰ ਆ, ਸਾਬਕਾ ਜਿਹੜਾ ਮੁੱਖ ਮੰਤਰੀ ਆ, ਉਹਨੇ ਜਿਹੜਾ ਉਹ ਅੱਗੇ ਲੈ ਕੇ ਜਿਹੜਾ ਉਹ ਆਉਂਦੀ ਸੀਗੀ। ਉਹਨੇ ਕਿਹਾ ਸੀਗਾ ਵੀ ਕੈਨੇਡਾ ਦੇ ਵਿੱਚ ਇਹਨਾਂ ਦੇ ਸ਼ਬਦਾਂ ਦੇ ਵਿੱਚ ਉਹ ਕਹਿੰਦੇ ਵੀ ਇਹ ਜਿਹੜੇ ਟੈਰਰਿਸਟ ਸਾਡੇ ਇੱਥੋਂ ਜਿਹੜੇ ਨੇ ਉਹ ਉੱਥੇ ਤੁਹਾਡੇ ਰਹਿ ਰਹੇ ਨੇ, ਤੁਸੀਂ ਸ਼ਰਨ ਦਿੱਤੀ ਹੋਈ ਆ ਜਿਹੜੀ ਆ ਉਹ ਇਹਨਾਂ ਨੂੰ। ਤੇ ਪਰ ਕੈਨੇਡਾ ਕਹਿੰਦਾ ਵੀ ਨਹੀਂ ਜੀ, ਉਹ ਸਾਡੇ ਸਿਟੀਜ਼ਨ ਦਾ ਸਿਟੀਜ਼ਨ ਨਹੀਂ। ਐਸ ਜੇ ਸ਼ੰਕਰ ਕਹਿੰਦੇ ਰਹੇ ਨੇ, ਉਹ ਕੈਨੇਡਾ ਦੀਆਂ ਫੇਰੀਆਂ ਲਾ ਕੇ ਉਹ ਕਹਿੰਦੇ ਰਹੇ ਕਿ ਉਹ ਕੈਨੇਡਾ ਦੇ ਵਿੱਚੋਂ ਭਾਰਤ ਵਿਰੋਧੀ ਕਾਰਵਾਈਆਂ ਨੂੰ ਹੱਲਾਸ਼ੇਰੀ, ਬਹੁਤ ਸਮਿਟਸ ਕੀਤੀਆਂ ਜੈ ਸ਼ੰਕਰ ਨੇ ਥਾਂ ਦੇ ਉੱਤੇ ਜਾ ਕੇ ਮੁਲਕਾਂ ਦੇ ਵਿੱਚ, ਜਿਹੜਾ ਓਪਨਲੀ ਉਹ ਕਹਿੰਦੇ ਰਹੇ। ਇੱਕ ਪਾਸੇ ਉਹ ਕਹਿੰਦੇ ਵੀ ਸਾਨੂੰ ਕਿਸੇ ਚੀਜ਼ ਨੂੰ ਖਤਰਾ ਨਹੀਂ, ਤੇ ਇੱਕ ਪਾਸੇ ਜਿਹੜਾ ਆ ਉਹ ਕਹਿੰਦੇ ਵੀ ਐਂਟੀ ਇੰਡੀਆ ਐਲੀਮੈਂਟ ਜਿਹੜੇ ਆ। ਇਹ ਅੱਜ ਤੇ ਦੇਖੋ, ਇਹ ਰੌਲਾ ਕਿਹੜਾ ਹੁਣ ਦਾ ਥੋੜੀ ਪੈਣਾ ਸ਼ੁਰੂ ਹੋਇਆ, ਕਦ ਦਾ ਹੀ ਪੈ ਰਿਹਾ, ਕਦੋਂ ਦਾ ਹੀ ਜਿਹੜਾ ਇਹ ਚੀਜ਼ਾਂ ਜਿਹੜੀਆਂ ਸਾਰਾ ਕੁਝ ਵਾਪਰ ਰਿਹਾ, ਕਦੋਂ ਦੀ ਜਿਹੜੀ ਆ ਸਿੱਖ ਇਨਸਾਫ ਦੀ ਗੱਲ ਜਾਂ ਸਿੱਖ ਜਿਹੜੀ ਉਹ ਆਪਣੀ ਗੱਲ ਜਿਹੜੀ ਉਹ ਕਰਦੇ ਆ ਰਹੇ, ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਇਹ। ਸੋ ਪਰ ਇਹ ਸਾਰਾ ਕੁਝ ਇਸ ਮੋੜ ਤੇ ਆ ਪਹੁੰਚੂਗਾ, ਕਿਸੇ ਨੂੰ ਵੀ ਨਹੀਂ ਪਤਾ ਸੀਗਾ ਵੀ 2 ਦਿਨ ਪਹਿਲਾਂ ਕਿਸੇ ਨੂੰ ਸੀ ਪਤਾ ਵੀ ਟਰੂਡੋ ਹੁਣਾਂ ਨੇ ਐਡਾ ਤਗੜਾ ਜਿਹੜਾ ਆ ਉਹ ਬਿਆਨ ਦੇ ਦੇਣਾ ਆ, ਐਡੀ ਵੱਡੀ ਚੀਜ਼ ਜਿਹੜੀ ਉਹ ਕਹਿ ਦੇਣੀ, ਜਿਸ ਚੀਜ਼ ਦਾ ਸ਼ੱਕ ਤਾਂ ਸੀਗਾ ਲੋਕਾਂ ਦੇ ਮਨਾਂ ਦੇ ਵਿੱਚ, ਵੀ ਉਸ ਦੀ ਇੱਕ ਹਿਸਾਬ ਦੇ ਨਾਲ ਪੁਸ਼ਟੀ ਜਿਹੜੀ ਉਹ ਖੁਦ ਉੱਥੇ ਦਾ ਪ੍ਰਧਾਨ ਮੰਤਰੀ ਆਪਣੀ ਸਦਨ ਦੇ ਵਿੱਚ ਜਾ ਕੇ ਕਰ ਦਊਗਾ, ਇਹ ਕਿਸੇ ਨੂੰ ਵੀ ਖਿਆਲ ਨਹੀਂ ਸੀ। ਪਰ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਬਣਦੀ ਹੈ ਕਿ ਭਾਈ ਨਿੱਜਰ ਦੀ ਜਿਹੜੀ ਕਤਲ ਹੈ, ਇਹਨੂੰ ਸਿੱਖਾਂ ਨੇ ਕਦੇ ਵੀ ਆਪਣੀ ਚਰਚਾ ਚੋਂ ਬਾਹਰ ਨਹੀਂ ਕੱਢਿਆ। ਨਹੀਂ ਲਗਾਤਾਰ ਹੀ ਚੱਲ ਰਹੀ ਸੀ। ਅਜੇ ਤੱਕ ਵੀ ਅਵਤਾਰ ਸਿੰਘ ਕੰਡਾ ਹੁਣਾਂ ਦਾ ਵੀ ਜਿਹੜੀ ਇਹ ਮੌਤ ਆ, ਉਹਨੂੰ ਵੀ ਸ਼ੱਕ ਦੀ ਨਜ਼ਰ ਦੇ ਨਾਲ ਹੀ ਦੇਖ। ਹਾਂਜੀ ਪੰਜਵੜ ਦੀ ਮੌਤ ਬਾਰੇ ਵੀ ਇੱਥੋਂ ਤੱਕ ਕਿ ਅੱਜ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਜਿਹੜੇ ਸਿੱਖ ਸਾਫੀਆਂ ਦੇ ਵਿੱਚ 10 ਅਜਿਹੇ ਨਾਮ ਜਿਹੜੇ ਉਹ ਦੱਸ ਰਹੇ ਨੇ, ਜਿਨ੍ਹਾਂ ਦੀਆਂ ਮੌਤਾਂ ਨੂੰ ਅਜਿਹੀ ਸ਼ੱਕ ਦੇ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ, ਚਾਹੇ ਇੱਥੇ ਸੀਗੇ, ਕੈਨੇਡਾ ਸੀਗੇ, ਤੇ ਚਾਹੇ ਉਹ ਹੋਰ ਮੁਲਕਾਂ ਸੀਗੇ, ਚਾਹੇ ਉਹ ਅਮਰੀਕਾ ਚ ਹੋਣ ਤੇ ਚਾਹੇ ਉਹ ਯੂਰਪ ਦੇ ਮੁਲਕਾਂ ਚ ਹੋਣ, ਵੀ ਜਿੱਥੇ ਉਹਨਾਂ ਦੇ ਨਾਲ ਇਹ ਕੁਝ ਵਾਪਰਿਆ। ਸੋ ਆਪਣਾ ਸਮਾਂ ਰਾਜ ਕਰਮਵੀਰ ਸਿੰਘ ਜੀ ਸਮਾਪਤੀ ਵਾਲਾ ਜੀ। ਸੋ ਇੱਥੇ ਹੀ ਸਾਰੇ ਸਰੋਤਿਆਂ ਤੋਂ, ਸਾਰੇ ਦਰਸ਼ਕਾਂ ਤੋਂ ਲੈਣੇ ਜੀ ਇਜਾਜ਼ਤ।
ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਕੀ ਜੀ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਸੁਣਦੇ ਦੇਖਦੇ ਰਹੋ ਪੰਜਾਬੀ ਰੇਡੀਓ USA।